ਉਹਨਾਂ ਦੀ ਲੰਬੀ ਹੈ। ਅਸਲ ਦੇ ਵਿੱਚ ਕੀ ਸੀਗਾ ਕਿ ਇਸਰੋ ਇੱਕ ਪ੍ਰੋਜੈਕਟ ਤੇ ਕੰਮ ਕਰਦਾ ਪਿਆ ਸੀਗਾ, ਕੋਈ ਕ੍ਰਾਇਓਜੈਨਿਕ ਰਾਕਟ ਇੰਜਣ ਦਾ ਉਹ ਪ੍ਰੋਜੈਕਟ ਸੀਗਾ। ਜੀ ਉਹਦੇ ਵਿੱਚੋਂ ਡਾਟਾ ਜਿਹੜਾ ਸੀਗਾ ਉਹ ਲੀਕ ਹੋਇਆ ਸੀ। ਇਹ ਗੱਲ ਜਿਹੜੀ ਆ ਉਹ 1994-95 ਦੀ ਆ। ਤੇ ਦੱਸਦੇ ਕਿ ਉਹ ਤਕਨੀਕ ਜਿਹੜੀ ਲੀਕ ਹੋਈ, ਇਹਦੀ ਚਰਚਾ ਉੱਡ ਗਈ। ਫਿਰ ਕੇਰਲ ਪੁਲਿਸ ਨੇ ਇੱਕ SIT ਬਣਾਈ, ਜਾਂਚ ਪੜਤਾਲ ਕੀਤੀ ਤੇ ਇਸ ਤੋਂ ਬਾਅਦ ਵੈਸੇ ਉਹ ਜਿਹੜਾ ਪ੍ਰੋਜੈਕਟ ਸੀਗਾ ਉਹ ਤੇ ਰੁਕ ਗਿਆ। ਇਹ ਜਿਹੜਾ ਨੰਬੀ ਨਾਰਾਇਣ ਸੀਗਾ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਉਸ ਸਮੇਂ। ਤਾਂ ਫਿਰ ਇਹ ਮਾਮਲਾ ਚੱਲਦਾ ਆ। ਉਸ ਤੋਂ ਬਾਅਦ ਕੇਰਲ ਹਾਈ ਕੋਰਟ ਨੇ ਫੈਸਲਾ ਦਿੱਤਾ ਸੀਗਾ, ਕਿਉਂਕਿ ਇਹ ਇਸ ਕਾਰਵਾਈ ਦੇ ਖਿਲਾਫ ਹਾਈ ਕੋਰਟ 'ਚ ਗਏ ਸਨ। ਤਾਂ ਹਾਈ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ ਜਿਹੜਾ SIT ਦਾ ਉਸ ਸਮੇਂ ਦਾ ਮੈਂਬਰ ਸੀਗਾ CD ਮੈਥਿਊ, ਜਿਹੜਾ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ DGP ਵੀ ਬਣ ਗਿਆ ਸੀ ਕੇਰਲ ਪੁਲਿਸ ਦਾ, ਤਾਂ ਉਹਦੇ ਖਿਲਾਫ ਔਰ ਦੋ ਜਿਹੜਾ ਰਿਟਾਇਰਡ ਅਧਿਕਾਰੀਆਂ ਦਾ ਟੋਲਾ ਸੀਗਾ, ਇਹਨਾਂ ਦੇ ਖਿਲਾਫ ਮਾਮਲਾ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀਗਾ ਹਾਈ ਕੋਰਟ ਨੇ। ਮਤਲਬ ਕਿ ਰਾਹਤ ਨਹੀਂ ਦਿੱਤੀ ਨੰਬੀ ਨਾਰਾਇਣ ਨੂੰ। ਫਿਰ ਇਹ ਸੁਪਰੀਮ ਕੋਰਟ 'ਚ ਗਏ। ਸੁਪਰੀਮ ਕੋਰਟ ਨੇ ਇਹਨਾਂ ਦਾ ਪੱਖ ਤੋਰਦਿਆਂ ਜਾਂ ਕਹੀਏ ਕਿ ਇਹਨਾਂ ਨੂੰ ਸੱਚੇ ਮੰਨਦਿਆਂ ਇਹ ਹੁਕਮ ਦਿੱਤਾ ਕਿ ਇਹਨਾਂ ਨੂੰ ਪਹਿਲਾਂ ਤੇ 50 ਲੱਖ ਰੁਪਏ ਦਾ ਹਰਜਾ ਨਾ ਦਿਓ, ਕਿ ਮਾਨਸਿਕ ਤੌਰ ਤੇ ਇਹਨਾਂ ਨੂੰ ਜੋ ਤੁਸੀਂ ਤਸ਼ੱਦਦ ਦਿੱਤਾ, ਜਿਹੜੀ ਜ਼ਹਿਨੀ ਤੁਸੀਂ ਖੱਜਲ ਖੁਆਰੀ ਦਿੱਤੀ ਆ, ਜੋ ਗ੍ਰਿਫਤਾਰੀ ਕੀਤੀ ਬਿਨਾਂ ਕਿਸੇ ਗੱਲਬਾਤ ਤੋਂ, ਇਹਦਾ ਹਰਜਾ ਜਿਹੜਾ ਉਹ ਹੁਣ 50 ਲੱਖ ਰੁਪਇਆ ਭਰੋ। ਤੇ ਜਾਨੀ ਇਹਦਾ ਮਤਲਬ ਇਹ ਆ ਕਿ ਗੱਲ 50 ਲੱਖ ਦੀ ਨਹੀਂ, ਵੈਸੇ ਗੱਲ ਤੇ ਉਹ ਹੁੰਦੀ ਆ, ਇੱਕ ਲੜਾਈ ਦੀ ਗੱਲ ਹੁੰਦੀ ਹੈ, ਇੱਕ ਈਮਾਨ ਦੀ, ਸਵਾਈਮਾਨ ਦੀ। ਉਹ ਨੰਬੀ ਨਾਰਾਇਣ ਜੀ ਨੇ ਇੱਕ ਲੰਬੀ ਲੜਾਈ ਲੜੀ ਆਪਣੇ ਸਵਾਈਮਾਨ ਵਾਸਤੇ। ਉਹਨਾਂ ਦਾ ਸਵਾਈਮਾਨ ਜਿਹੜਾ ਉਹ ਜੇਤੂ ਹੋ ਗਿਆ। ਪਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸੁਪਰੀਮ ਕੋਰਟ ਤੱਕ ਇੱਕ ਸਾਇੰਟਿਸਟ ਨੇ ਜਾਣਾ ਹੋਵੇ ਔਰ ਉਹ ਵੀ ਮੱਥੇ ਤੇ ਦਾਗ ਲੈ ਕੇ, ਤਾਂ ਕਿੰਨੀ ਉਹ ਲੜਾਈ ਜਿਹੜੀ ਆ ਔਖੀ ਰਹੀ ਹੋਗੀ। ਪਰ ਫਿਰ ਵੀ ਅੰਤ ਭਲਾ ਤਾਂ ਸਭ ਭਲਾ। वो किसी ने कहा ना कि बात मेरी गाठ में तुम बांध लो इस दौर में, काम तब होगा कि जब सर पर खड़े हो जाओगे। जुल्म सहने की अगर आदत नहीं छोड़ी तो फिर रफ्ता रफ्ता जैन में तुम हिजड़े हो जाओगे। हाँ, इत्थे जहनी तौर पर जेकर तुसीं कमजोर हो गए तो फिर गल नहीं बननी। जे लड़ाई लड़नी है तो फिर पूरी उत्ते चढ़ के लड़नी पऊगी। नंबी जी ने दस दिता। जी जी। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਰਾਜ ਧਰੋਈਆਂ ਤੇ ਜਿਹੜੇ ਦੇ ਮੁਕੱਦਮੇ ਲੜਨ ਵਾਲੇ ਵਕੀਲ ਨੂੰ ਕੁੱਟਿਆ, ਉਹਦਾ ਕੈਬਿਨ ਤੋੜਿਆ। ਬਸ ਠੀਕ ਆ। ਤੇ ਇਹ ਗੱਲ ਹੈ ਨਾ, ਨਾਲੇ ਕੁੱਟਣਾ ਤੇ ਨਾਲੇ ਰੋਣ ਵੀ ਨਹੀਂ ਦੇਣਾ। ਮਤਲਬ ਕਿ ਨਾਲੇ ਰਾਜ ਧਰੋਈਆਂ ਦੇ ਪਰਚੇ, ਦੇਸ਼ ਧਰੋਈਆਂ ਦੇ ਪਰਚੇ ਬਣਾ ਦਿਓ ਤੇ ਨਾਲੇ ਤੁਸੀਂ ਵਕੀਲ ਵੀ ਨਹੀਂ ਕਰ ਸਕਦੇ ਜਿਹੜਾ ਤੁਹਾਡਾ ਕੇਸ ਲੜੂਗਾ, ਫਿਰ ਉਹਦੀ ਖੂਨ ਠੱਪੀ ਜਾਊ। ਦੇਖ ਲਓ, ਇਹ ਤੇ ਬੜੀ ਉਲਟੀ ਨਦੀ ਚੱਲਣ ਡਈ, ਉਲਟੀ ਗੰਗਾ ਵਹਿਣ ਡਈ ਆ। ਖੈਰ ਇਹ ਮਾਮਲਾ ਜਿਹੜਾ ਇਹ ਮਹਾਰਾਜਗੰਜ ਦਾ ਆ, ਗੋਰਖਪੁਰ ਤੁਹਾਨੂੰ ਪਤਾ ਹੀ ਹੈ। ਗੋਰਖਪੁਰ ਕਿਹਦਾ ਏਰੀਆ? ਗੋਰਖਪੁਰ ਆ ਗਿਆ ਸਮਝ ਲਓ ਕਿ ਯੋਗੀ ਆਦਿੱਤਿਆਨਾਥ ਆ ਗਿਆ। ਮਹਾਰਾਜਗੰਜ ਹੈ ਤਾਂ ਮਹਾਰਾਜਗੰਜ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਸ਼ਾਇਦ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ 15 ਅਗਸਤ ਤੇ ਬੱਚਿਆਂ ਨੂੰ ਰਾਸ਼ਟਰੀ ਗਾਨ ਗਾਉਣ ਤੋਂ ਰੋਕਿਆ ਗਿਆ ਸੀਗਾ। ਔਰ ਇੱਕ ਬੰਦਾ ਜਿਹੜਾ ਉਹ ਰੋਕ ਰਿਹਾ ਸੀਗਾ, ਜਿਸ ਸਮੇਂ ਝੰਡਾ ਫਹਿਰਾਇਆ ਜਾ ਰਿਹਾ ਸੀਗਾ, ਬੱਚਿਆਂ ਨੂੰ ਰੋਕ ਰਿਹਾ ਸੀ, ਕੋਈ ਸ਼ੱਕ ਨਹੀਂ, ਨੋ ਡਾਊਟ। ਤਾਂ ਉਹਦੇ ਵਿੱਚ 2 ਬੰਦੇ ਖਲੋਤੇ ਸੀਗੇ ਕੋਲ। ਉਸ ਤੋਂ ਬਾਅਦ ਹੋਇਆ ਕਿ ਤਿੰਨਾਂ ਨੂੰ ਚੋਪੜ ਦਿੱਤਾ ਗਿਆ। ਫਿਰ ਉਸ ਪਰਚੇ ਦੇ ਵਿੱਚ ਧਾਰਾ ਲਾ ਦਿੱਤੀ ਗਈ ਰਾਜ ਧਰੋਹ ਦੀ, ਜਾਨੀ ਜੋ ਝੰਡੇ ਨੂੰ ਸਤਿਕਾਰ ਦੇਣਾ ਹੁੰਦਾ, ਉਹਦੀ ਵੀ ਨਾਲ ਧਾਰਾ ਜਿਹੜੀ ਹੈ ਉਹ ਫਿੱਟ ਕਰ ਦਿੱਤੀ ਗਈ। ਇਹ ਤੋਂ ਇਲਾਵਾ ਇਹ ਜਿਹੜੇ ਬੰਦੇ ਸੀਗੇ, ਇਹਨਾਂ ਦਾ ਕੇਸ ਜਿਹੜੇ ਵਕੀਲ ਨੇ ਫੜਿਆ ਸ਼ੁਰੂਆਤ ਦੇ ਵਿੱਚ, ਇਹਨਾਂ ਨੇ ਬਾਈਕਾਟ ਕਰ ਦਿੱਤਾ ਜਿਹੜੇ ਬਾਰ ਐਸੋਸੀਏਸ਼ਨ ਵਾਲੇ ਸੀਗੇ ਲੋਕਲ। ਪਰ ਫਿਰ ਵੀ ਦੱਸਦੇ ਕਿ 2 ਵਕੀਲ ਇਹਨਾਂ ਦੀ ਪਿੱਠ ਤੇ ਆ ਖਲੋਤੇ। ਇਹਨਾਂ ਨੇ ਆਖਿਆ ਕਿ ਅਸੀਂ ਕੇਸ ਲੜਾਂਗੇ, ਕਿਉਂਕਿ ਤਿੰਨੇ ਮੁਸਲਮਾਨ ਸਨ। ਔਰ ਇਸ ਤੋਂ ਪਹਿਲਾਂ ਉਹ ਜਿਹੜਾ ਮਦਰਸਾ ਜਿਹਦੇ ਵਿੱਚ ਇਹ ਸਾਰਾ ਘਟਨਾਕ੍ਰਮ ਵਾਪਰਿਆ ਸੀਗਾ, ਉਸ ਮਦਰਸੇ ਦੀ ਇਹਨਾਂ ਨੇ ਜਿਹੜੀ ਹੁੰਦੀ ਰਜਿਸਟ੍ਰੇਸ਼ਨ ਉਹ ਰੱਦ ਕਰ ਦਿੱਤੀ ਸੀਗੀ। ਤਾਂ ਜਦੋਂ ਵਕੀਲਾਂ ਨੇ ਲੋਅਰ ਕੋਰਟ ਦੇ ਵਿੱਚ ਜ਼ਮਾਨਤ ਲਾਈ, ਲੋਅਰ ਕੋਰਟ ਨੇ ਅਰਜ਼ੀ ਖਾਰਜ ਕਰ ਦਿੱਤੀ। ਫਿਰ ਉਹਨਾਂ ਨੇ ਅੱਗੇ ਸੈਸ਼ਨ ਕੋਰਟ 'ਚ ਜਾਣਾ ਸੀਗਾ। ਸੈਸ਼ਨ ਕੋਰਟ 'ਚ ਜਾਂਦੇ ਇਸ ਤੋਂ ਪਹਿਲਾਂ ਹੀ ਉਹਨਾਂ ਤੇ ਹੱਲਾ ਹੋ ਗਿਆ। ਹੁਣ ਬਾਰ ਐਸੋਸੀਏਸ਼ਨ ਵਾਲਿਆਂ ਨੇ ਹੀ ਜਾ ਕੇ ਉਹਨਾਂ ਦਾ ਕੈਬਨ ਜਿਹੜਾ ਉਹਦਾ ਕਚੂਮਰ ਕਰ ਦਿੱਤਾ। ਜਿਹੜੇ ਵਕੀਲ 2 ਕੇਸ ਝਗੜਦੇ ਪਏ ਸੀ, ਉਹਨਾਂ ਦੇ ਵਿੱਚੋਂ ਇੱਕ ਮੁਸਲਿਮ ਵਕੀਲ ਸੀਗਾ, ਇੱਕ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਮੁਸਲਿਮ ਵਕੀਲ ਸੀਗਾ। ਜਿਹੜਾ ਮੁਸਲਿਮ ਵਕੀਲ ਸੀਗਾ ਉਹਨੂੰ ਤਾਂ ਕੁੱਟਿਆ ਵੀ ਕਾਫੀ ਆ। ਤਾਂ ਉਹਨਾਂ ਦਾ ਜਿਹੜਾ ਟੀਮ ਦਾ ਉਹ ਕੈਬਨ ਜਿਹਾ ਹੁੰਦਾ, ਉਹ ਸਾਰਾ ਬਿਲਕੁਲ ਇਸ ਤਰ੍ਹਾਂ ਕੀਤਾ ਹੋਇਆ ਕੁੱਟ ਕੇ ਜਿਸ ਤਰ੍ਹਾਂ ਉੱਤੋਂ ਬਲਡੋਜ਼ਰ ਲੰਘਾਇਆ ਹੁੰਦਾ। ਇਹ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਕੀ ਕੁਛ ਚੱਲਦਾ ਪਿਆ। ਇਸ ਦੇਸ਼ ਨੂੰ
ਮੇਰੇ ਖਿਆਲ ਦੇ ਨਾਲ ਦੋ ਹੀ ਤਾਕਤਾਂ ਚਲਾ ਰਹੀਆਂ, ਇੱਕ ਠੋਕਮ ਠੋਕ, ਇੱਕ ਠੀਕਮ ਠਾਕ। ਮਤਲਬ ਇੱਕ ਪਾਸੇ ਤੇ ਠੋਕਮ ਠੋਕ ਵਾਲੇ ਆਪਣਾ ਕੰਮ ਕਰੀ ਜਾਂਦੇ ਆ, ਔਰ ਇੱਕ ਉਹ ਲੋਕ ਆ ਜਿਹੜੇ ਇਸ ਠੋਕਮ ਠੋਕ ਨੂੰ ਠੀਕਮ ਠਾਕ ਕਹੀ ਜਾਂਦੇ ਆ, ਯਾਨੀ ਤਕਰੀਰਾਂ 'ਚ ਕਹੀ ਜਾਂਦੇ ਕਿ ਸਭ ਕੁਛ ਠੀਕ ਆ, ਬੋਲੋ ਭਾਰਤ ਮਾਤਾ ਕੀ ਜੈ। ਤਾਂ ਇਹ ਦੇਸ਼ ਹੈ ਜਿਹੜਾ ਇਹ ਦੋ ਫਾਰਮੂਲਿਆਂ ਤੇ ਚੱਲੀ ਜਾਂਦਾ। ਇਹ ਵਕੀਲ ਦੇਖੋ ਜਿਹੜੇ ਕਾਨੂੰਨ ਤੋਂ ਰੋਟੀ ਖਾਂਦੇ ਆ, ਸੰਵਿਧਾਨ ਤੋਂ ਰੋਟੀ ਖਾਂਦੇ ਆ, ਉਹ ਲੋਕ ਕਿਸ ਤਰ੍ਹਾਂ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੰਦੇ ਆ, ਕਾਨੂੰਨ ਦੀਆਂ ਧੱਜੀਆਂ ਉਡਾ ਦਿੰਦੇ ਆ। ਆਹ ਤੀਜਾ ਚੌਥਾ ਮਾਮਲਾ ਹੈ ਜੰਮੂ ਕਸ਼ਮੀਰ 'ਚ ਆਪਾਂ ਦੇਖਿਆ ਸੀਗਾ ਨਾ ਕਿ ਜਦੋਂ ਇੱਕ ਬਾਲੜੀ ਦਾ ਰੇਪ ਹੋਇਆ, ਉਹਨੂੰ ਮਾਰ ਦਿੱਤਾ ਗਿਆ, ਉਸ ਤੋਂ ਬਾਅਦ ਵਕੀਲਾਂ ਨੇ ਕਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਸੀ। ਕਨ੍ਹਈਆ ਦੇ ਮਾਮਲੇ 'ਚ ਕਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਸੀ। ਕਨ੍ਹਈਆ ਨੂੰ ਚੱਪਲਾਂ ਜਿਹੜੀਆਂ ਉਹ ਅਦਾਲਤ ਦੇ ਵਿੱਚ ਜਾ ਕੇ ਮਾਰੀਆਂ ਸੀਗੀਆਂ, ਔਰ ਉਹਦੇ ਵਿੱਚ ਕੁਛ ਵਕੀਲ ਸ਼ਾਮਲ ਸੀ। ਸੋ ਇਹ ਜਿਹੜੀ ਭਗਵੀਂ ਮਾਨਸਿਕਤਾ, ਇਹਨੂੰ ਥੋੜਾ ਜਿਹਾ ਸੋਚਣਾ ਚਾਹੀਦਾ, ਸਮਝਣਾ ਚਾਹੀਦਾ ਕਿ ਤੁਸੀਂ ਕਾਨੂੰਨ ਦੇ ਨੁਮਾਇੰਦੇ ਹੋ। ਜੇ ਤੁਸੀਂ ਕਾਨੂੰਨ ਹੱਥ 'ਚ ਲੈ ਲਓਗੇ ਤੇ ਫਿਰ ਜਾਊਗਾ ਬੰਦਾ ਕਿੱਧਰ। ਔਰ ਦੇਖੋ ਰਾਈਟ ਹਰੇਕ ਬੰਦੇ ਨੂੰ, ਜੇ ਇੱਥੇ ਕਸਾਬ ਨੂੰ ਵਕੀਲ ਮਿਲ ਸਕਦਾ, ਇਹ ਤੇ ਫਿਰ ਵੀ ਨਾਗਰਿਕ ਨੇ। ਚਲੋ ਜੇ ਗਲਤੀ ਕਰ ਲਈ ਆ ਕਿਸੇ ਨੇ, ਪਹਿਲੀ ਗੱਲ ਹਾਲੇ ਗਲਤੀ ਸਾਬਤ ਨਹੀਂ ਹੋਈ, ਹਾਲੇ ਸਿਰਫ ਨਾਮਜ਼ਦਗੀ ਹੋਈ ਆ ਪਰਚੇ 'ਚ, ਕੋਈ ਸਜ਼ਾ ਨਹੀਂ, ਕਨਵਿਕਸ਼ਨ ਨਹੀਂ ਹੋਈ, ਕੋਈ ਸੈਂਟੈਂਸ ਨਹੀਂ ਮਿਲੀ। ਹੁਣ ਦੇਖੋ ਹਾਲੇ ਕੇਸ ਪੈਂਡਿੰਗ ਆ। ਕਸਾਬ ਨੂੰ ਜੇ ਵਕੀਲ ਮਿਲ ਸਕਦਾ ਤੇ ਇਸ ਇੰਡੀਆ ਦੇਸ਼ ਦੇ ਕਿਸੇ ਨਾਗਰਿਕ ਨੂੰ ਵਕੀਲ ਕਿਉਂ ਨਹੀਂ ਮਿਲ ਸਕਦਾ? ਇਹ ਸਭ ਤੋਂ ਵੱਡੀ ਗੱਲ ਹੈ। ਤਾਂ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਨੂੰ ਜਾਂ ਜਿਹੜੀ ਸਾਡੀ ਇੰਡੀਅਨ ਬਾਰ ਕਾਉਂਸਲ ਹੈ, ਉਹਨਾਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਾਜ ਕੇਸਾਂ ਵਿੱਚ ਆਇਆ ਹੁਣ ਇੱਕ ਨਵਾਂ ਹੁਕਮ। ਦੇਖੋ ਥੋੜ੍ਹੇ ਦਿਨ ਪਹਿਲਾਂ ਦਾਜ ਮਾਮਲੇ ਦੇ ਵਿੱਚ ਇੱਕ ਫੈਸਲਾ ਦਿੱਤਾ ਸੀਗਾ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀਗਾ, ਉਹਦੇ 'ਚ ਇਹਨਾਂ ਨੇ ਕਿਹਾ ਸੀਗਾ ਕਿ ਤੁਰੰਤ ਗ੍ਰਿਫਤਾਰੀ ਤੇ ਰੋਕ ਹੋਊਗੀ, ਔਰ ਮਾਮਲਾ ਜਿਹੜਾ ਕਮੇਟੀ ਪਹਿਲਾਂ ਦੇਖੂਗੀ, ਪੜਤਾਲੂਗੀ ਕਿ ਬਣਦਾ ਵੀ ਹੈ ਜਾਂ ਨਹੀਂ ਬਣਦਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਮਾਮਲੇ ਦੀ ਜਿਹੜੀ ਕਿ IPC ਦੀ ਧਾਰਾ 498 ਇਹ ਆ, ਇਹਦੀ ਰੱਜ ਕੇ ਵਰਤੋਂ ਹੁੰਦੀ ਹੈ ਇੰਡੀਆ 'ਚ। ਬਹੁਤ ਸਾਰੇ ਪਰਿਵਾਰ ਆ ਜਿਹੜੇ ਉਹ ਇਹਦੇ ਉਜੜੇ ਪਏ ਆ। ਤਾਂ ਇਹ ਰੋਕ ਲਾ ਦਿੱਤੀ ਗਈ ਸੀ ਕਿ ਤੁਰੰਤ ਗ੍ਰਿਫਤਾਰੀ ਨਹੀਂ ਹੋਊਗੀ, ਪਰ ਉਹ ਜਿਹੜੀ ਪਹਿਲਾਂ ਵਾਲੀ ਧਾਰਾ ਸੀਗੀ ਉਹ ਫਿਰ ਸੁਪਰੀਮ ਕੋਰਟ ਨੇ ਦੁਬਾਰਾ ਸੁਣਵਾਈ ਕਰਦਿਆਂ, ਪੁਨਰ ਨਜ਼ਰਸਾਨੀ ਕਰਦਿਆਂ ਉਹਨੂੰ ਫਿਰ ਬਹਾਲ ਕਰ ਦਿੱਤਾ। ਪਰ ਇਹਦੇ ਵਿੱਚ ਹੁਣ ਦੋਸ਼ੀ ਕੋਲ ਇੱਕ ਰਸਤਾ ਰੱਖ ਦਿੱਤਾ ਗਿਆ ਕਿ ਉਹ ਅਗਾਊ ਜ਼ਮਾਨਤ ਲੈ ਸਕਦਾ, ਮਤਲਬ ਕਿ ਐਂਟੀਸਿਪੇਟਰੀ ਬੇਲ ਉਹ ਜਿਹੜੀ ਆ ਉਹ ਲੈ ਸਕਦਾ। ਪਰ ਪੁਲਿਸ ਨੂੰ ਇਹ ਫਿਰ ਦੁਬਾਰਾ ਅਖਤਿਆਰਾਂ ਦੇ ਦਿੱਤੇ ਆ ਕਿ ਜੇਕਰ ਪੁਲਿਸ ਚਾਹੇ ਤੇ ਗ੍ਰਿਫਤਾਰ ਕਰ ਸਕਦੀ ਹੈ, ਜੇ ਨਹੀਂ ਚਾਹੇ ਤਾਂ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਮਾਮਲਾ ਸ਼ੱਕੀ ਹੈ, ਤਾਂ ਉਹ ਮਾਮਲਾ ਜਿਹੜਾ ਇਨਵੈਸਟੀਗੇਸ਼ਨ ਲਈ ਰੱਖ ਕੇ ਦੋਸ਼ੀ ਨੂੰ ਰਾਹਤ ਵੀ ਦੇ ਸਕਦੇ ਆ ਵਕਤੀ ਤੌਰ ਤੇ। ਤਾਂ ਜਾਨੀ ਸਾਰੀ ਪਾਵਰ ਜਿਹੜੀ ਆ ਉਹ ਫਿਰ ਪੁਲਿਸ ਕੋਲੇ ਆ ਗਈ ਆ ਭੌਂਕੇ ਕਿ ਜੇ ਪੁਲਿਸ ਚਾਹੇ ਤੇ ਫਿਰ ਉਹ ਤੁਰੰਤ ਬੰਦੇ ਨੂੰ ਗ੍ਰਿਫਤਾਰ ਕਰ ਸਕਦੀ ਤੇ ਪਰਿਵਾਰ ਨੂੰ ਅਰੈਸਟ ਕਰ ਸਕਦੀ ਹੈ। ਤਾਂ ਗੱਲ ਜਿਹੜੀ ਭੌਂ ਕੇ ਖੋਤੀ ਰੋਟੀ ਹੀ ਆ ਖਲੋਤੀ, ਜਿੱਥੋਂ ਇਹ ਗੱਲ ਚੱਲੀ ਸੀਗੀ ਫਿਰ ਉੱਥੇ ਹੀ ਆ ਕੇ ਮੁੱਕ ਗਈ ਆ ਕਿ ਉਹੀ ਜਿਹੜੀ ਦਾਜ ਦੀ ਇਹ ਜਿਹੜੀ 498 ਧਾਰਾ ਉਹ ਜਿਉਂਦੀ ਤਿਉਂ ਰਹੂਗੀ। ਇਹਦੀ ਵਰਤੋਂ ਵੀ ਹੁੰਦੀ ਆ ਕਾਰਗਰ ਤਰੀਕੇ ਨਾਲ, ਪਰ ਜਿਹੜੀ ਕੁਵਰਤੋਂ ਵਧੇਰੇ ਹੁੰਦੀ ਆ ਉਹਦੀ ਹਾਲੇ ਤੱਕ ਰੋਕਥਾਮ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਲੱਗਾ ਆ, ਪੋਲ ਖੋਲ ਰੈਲੀ ਤੇ ਲੱਗੀ ਰੋਕ। ਦੇਖੋ ਆਪਾਂ ਉਦੋਂ ਹੀ ਗੱਲਾਂ ਕਰਦੇ ਪਏ ਸਾਂ ਜਿੱਦਣ ਇਸ ਰੈਲੀ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਸੀਗਾ ਕਿ ਇੱਥੋਂ ਇਹਨਾਂ ਨੂੰ ਰੈਲੀ ਬਦਲਣੀ ਪੈ ਸਕਦੀ ਹੈ, ਕਿਉਂਕਿ ਕੋਟਕਪੂਰਾ ਤੇ ਬਰਗਾੜੀ ਤੋਂ ਬਹੁਤੀ ਦੂਰ ਨਹੀਂ। ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਹੋਇਆ, ਕੋਟਕਪੂਰਾ ਦੇ ਵਿੱਚ ਗੋਲੀ ਚੱਲੀ ਹੋਈ ਆ। ਇੱਥੋਂ ਲੱਗਦਾ ਸੀਗਾ ਕਿ ਇਹਨਾਂ ਦੀ ਰੈਲੀ ਹੈ ਜਿਹੜੀ ਉਹਦੀ ਥਾਂ ਬਦਲੀ ਜਾਊਗੀ। ਫਿਰ ਇਹ ਥਾਂ ਬਦਲਣ ਲਈ ਰਾਜ਼ੀ ਹੋ ਗਏ, ਪਰ ਵਿਰੋਧਤਾ ਜਿਹੜੀ ਆ ਉਹ ਪਿੱਛੇ ਫਰੀਦਕੋਟ ਵੀ ਚਲੇ ਗਈ। ਉੱਦਾਂ ਕੋਟਕਪੂਰੇ ਤੋਂ ਫਰੀਦਕੋਟ ਦੀ ਕੋਈ ਬਹੁਤੀ ਵਾਟ ਨਹੀਂ ਹੈਗੀ। ਜੇ ਲੰਡਾ ਜਾਂ ਸਕੂਟਰ ਚੰਗਾ 10-20 ਤੇ ਛੱਡਿਆ ਹੋਵੇ ਤੇ ਮੇਰੇ ਖਿਆਲ ਨਾਲ 10-20 ਮਿੰਟਾਂ 'ਚ ਪਹੁੰਚ ਜਾਊ। ਲਾਗੇ ਆ ਕੋਟਕਪੂਰਾ ਤੇ ਫਰੀਦਕੋਟ। ਸੋ ਕੋਈ ਬਹੁਤੀ ਦੂਰੀ ਨਹੀਂ ਹੈ ਦੋਨਾਂ ਸ਼ਹਿਰਾਂ ਦੀ। ਤਾਂ ਇਹਨਾਂ ਨੇ ਫਰੀਦਕੋਟ ਸ਼ਿਫਟ ਕਰ ਲਈ ਸੀਗੀ। ਤਾਂ ਜਦੋਂ ਉੱਥੋਂ ਇਹਨਾਂ ਨੇ ਪਰਮਿਸ਼ਨ ਮੰਗੀ, ਜਿਹੜਾ ਲੋਕਲ ਪ੍ਰਸ਼ਾਸਨ ਸੀਗਾ, ਤਾਂ ਉਹਨਾਂ ਨੇ ਪੁਲਿਸ ਰਿਪੋਰਟ ਦੇ ਹਵਾਲੇ ਨਾਲ ਇਹਨਾਂ ਦੀ ਜਿਹੜੀ ਉਹ ਪਰਮਿਸ਼ਨ ਮੰਗੀ ਸੀ ਉਹ ਰੱਦ ਕਰ ਦਿੱਤੀ। ਯਾਨੀ ਪੁਲਿਸ ਤੋਂ ਮੰਗੀ ਉਹਨਾਂ ਨੇ ਕਿ ਹਾਂ ਭਾਈ SDM, ਕਿਉਂਕਿ SDM ਜਾਂ DC ਦਿੰਦੇ ਇਸ ਤਰ੍ਹਾਂ ਦੀਆਂ ਜੋ ਵੀ ਇਜਾਜ਼ਤਾਂ ਦਿੰਦੇ ਆ, ਤਾਂ ਉਹਨਾਂ ਨੇ ਬਿਊਰੋ ਮੰਗ ਲਿਆ ਕਿ ਹਾਂ ਭਾਈ ਤੁਹਾਡੀ ਰਿਪੋਰਟ ਕੀ ਕਹਿੰਦੀ ਹੈ ਪੁਲਿਸ ਨੂੰ। ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਦੇਖੋ ਇਹਨਾਂ ਦੀ ਮੁਖਾਲਫਤ ਉਦੋਂ ਵੀ ਹੋਈ ਹੈ ਜਿੱਦਣ ਅੱਗੇ 5 ਤਰੀਕ ਨੂੰ ਇੱਥੇ ਸੁਖਬੀਰ ਬਾਦਲ ਆਇਆ ਸੀ ਜਾਇਜ਼ਾ ਲੈਣ। ਤਾਂ ਦੂਸਰੀ ਗੱਲ ਇਹ ਆ ਕਿ ਬਾਬਾ ਫਰੀਦ ਦਾ ਜਿਹੜਾ ਆਗਮਨ ਦਿਹਾੜਾ ਆਉਣ ਵਾਲਾ, ਉਹ ਇੱਥੇ ਮੇਲਾ ਚੱਲਦਾ ਤੇ ਉਸ ਮੇਲੇ ਦਾ 6-7 ਦਿਨ ਦਾ ਸਮਾਗਮ ਹੁੰਦਾ।
ਸਾਰੇ ਲੋਕ ਉਧਰ ਰੁੱਝੇ ਆ, ਕੋਈ ਹੋਣੀ ਹੋਗੀ, ਕੋਈ ਸ਼ਰਾਰਤ ਕਰ ਗਿਆ, ਕੌਣ ਜ਼ਿੰਮੇਵਾਰ ਹੋਊਗਾ। ਉਹ ਲਿਹਾਜ਼ਾ ਪੁਲਿਸ ਸਿਫਾਰਿਸ਼ ਕਰਦੀ ਹੈ ਕਿ ਇਜਾਜ਼ਤ ਨਾ ਦਿੱਤੀ ਜਾਵੇ। ਤਾਂ ਉਸ ਪੁਲਿਸ ਰਿਪੋਰਟ ਦੇ ਆਧਾਰ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ। ਜਿਵੇਂ ਹੀ ਇਨਕਾਰ ਕੀਤਾ, ਅਕਾਲੀ ਸਫਾਂ ਦੇ ਵਿੱਚ ਹਲਚਲ ਮਚ ਗਈ। ਅਚਾਨਕ ਬਠਿੰਡੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚ ਗਏ, ਸੁਖਬੀਰ ਸਿੰਘ ਬਾਦਲ ਵੀ ਪਹੁੰਚ ਗਏ, ਮਲੂਕਾ ਸਾਹਿਬ ਵੀ ਪਹੁੰਚ ਗਏ, ਭੁੰਦੜ ਸਾਹਿਬ ਵੀ ਪਹੁੰਚ ਗਏ। ਇਹਨਾਂ ਨੇ ਇੱਕ ਹੰਗਾਮੀ ਮੀਟਿੰਗ ਕੀਤੀ। ਉਸ ਤੋਂ ਬਾਅਦ ਬਠਿੰਡੇ ਦੇ ਪ੍ਰੈਸ ਕਲੱਬ ਦੇ ਵਿੱਚ ਆ ਕੇ ਦੋਵੇਂ ਬਾਦਲ ਪਿਓ ਪੁੱਤ ਆ ਜਿਹੜੇ ਬੜੇ ਗਰਮਜੋਸ਼ੀ ਦੇ ਨਾਲ ਬੋਲਦੇ ਰਹੇ ਆ। ਬਾਦਲ ਸਾਹਿਬ ਨੇ ਇੱਥੋਂ ਤੱਕ ਆਖ ਦਿੱਤਾ ਕਿ ਸਾਨੂੰ ਜੋ ਮਰਜ਼ੀ ਕੁਰਬਾਨੀ ਦੇਣੀ ਪਵੇ, ਅਸੀਂ ਪਿੱਛੇ ਨਹੀਂ ਹਟਾਂਗੇ। ਇੱਥੋਂ ਤੱਕ ਸੁਖਬੀਰ ਬਾਦਲ ਨੇ ਕਹਿ ਦਿੱਤਾ, ਕਹਿੰਦਾ ਜੀ ਇਹ ਰੈਲੀ ਜਿਹੜੀ ਆ ਉਹ ਰੱਦ ਨਹੀਂ ਹੋਈ, ਇਹਦੇ ਪੋਸਟਪੋਨ ਹੋਈ ਆ, ਅਸੀਂ ਉੱਥੇ ਹੀ ਕਰਾਂਗੇ, ਹਰ ਹਾਲ ਦੇ ਵਿੱਚ ਕਰਾਂਗੇ। ਇਹਨਾਂ ਨੇ ਤੇ ਡੰਕੇ ਦੀ ਚੋਟ ਤੇ ਕਹਿਤਾ ਕਿ ਅਸੀਂ ਇਹ ਰੈਲੀ ਹਰ ਹਾਲ 'ਚ ਕਰਾਂਗੇ। ਸੁਖਬੀਰ ਕਹਿੰਦਾ ਕਿ ਇਹ ਅੱਤਵਾਦੀਆਂ ਦਾ ਤੇ ਇਹਨਾਂ ਦਾ ਇੱਕ ਗੱਠਜੋੜ ਬਣਿਆ, ਇਹੀ ਲੋਕ ਸਾਡੀ ਮੁਖਾਲਫਤ ਕਰਦੇ ਆ। ਅੱਤਵਾਦੀ ਹੁਣ ਕਿਹਨਾਂ ਨੂੰ ਕਹਿ ਰਿਹਾ ਸੀ ਤੁਹਾਨੂੰ ਪਤਾ ਹੀ ਆ, ਜਿਹਨਾਂ ਤੇ ਉਹਨੇ ਸੂਈ ਰੱਖੀ ਹੁੰਦੀ ਆ। ਸੋ ਉੱਥੇ ਜਿਹੜੀ ਆਪਣੀ ਉੱਥੇ ਹੁੰਕਾਰ ਭਰਿਆ। ਪਰ ਦੂਸਰੇ ਪਾਸੇ ਇਹ ਤਾਂ ਕਹਿੰਦਾ ਕਿ ਰੈਲੀ ਹੈ ਜਿਹੜੀ ਪੋਸਟਪੋਨ ਕੀਤੀ ਆ, ਪਰ ਦੂਸਰੇ ਪਾਸੇ ਹਾਈ ਕੋਰਟ 'ਚ ਚਲੇ ਗਿਆ ਪਰਮਿਸ਼ਨ ਵਾਸਤੇ। ਅਕਾਲੀ ਦਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਇਆ, ਉਸ ਪਟੀਸ਼ਨ ਨੂੰ ਤੁਰੰਤ ਮਨਜ਼ੂਰ ਵੀ ਕਰ ਲਿਆ ਕਿ ਤੜਕੇ 10 ਵਜੇ ਇਹਦੇ ਤੇ ਸੁਣਵਾਈ ਹੋਣੀ ਆ। ਹੁਣ ਰੁਖ ਰਹੇਗਾ ਹਾਈ ਕੋਰਟ ਬੰਨੀ ਸਾਰੀਆਂ ਨਿਗਾਹਾਂ ਦਾ ਕਿ ਹਾਈ ਕੋਰਟ ਫੈਸਲਾ ਕੀ ਦਿੰਦਾ। ਜੇ ਹਾਈ ਕੋਰਟ ਇਸ ਪੁਲਸੀਆ ਰਿਪੋਰਟ ਨੂੰ ਮੰਨ ਲੈਂਦਾ, ਕਿਉਂਕਿ ਪੁਲਸੀਆ ਰਿਪੋਰਟ ਦੇ ਵਿੱਚ ਆਧਾਰ ਬੜਾ ਇੱਕ ਤਕੜਾ, ਇਹ ਵਿਰੋਧਤਾ ਵਾਲਾ ਨਹੀਂ। ਇਹ ਵਿਰੋਧਤਾ ਤੇ ਦੇਖੋ ਅਕਾਲੀ ਦਲ ਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਵਿਊਜ਼ ਰੱਖਣ ਦੇ, ਆਪਣੇ ਉਹਨਾਂ ਨੂੰ ਵਿਚਾਰ ਰੱਖਣ ਦੇ ਜਿਹੜੇ ਉਹ ਵਿਚਾਰਤ ਹੈਗੇ ਆ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਅੱਜ ਇਹ ਕਹਿੰਦੇ ਪਏ ਆ ਕਿ ਲੋਕਤੰਤਰ ਦਾ ਗਲ ਘੁੱਟਿਆ ਜਾ ਰਿਹਾ, ਤੇ ਜਦੋਂ ਲੋਕਤੰਤਰ ਇਹਨਾਂ ਦੀਆਂ ਜਰਾਬਾਂ ਵੀ ਲਵਾ ਲੈਂਦਾ ਸੀਗਾ, ਜਿਹੜੇ ਲੋਕ ਸ਼ੱਕੀ ਲੱਗਦੇ ਸੀ ਕਿ ਕਿਤੇ ਕਾਲੀਆਂ ਜਰਾਬਾਂ ਨਾ ਪਾਈਆਂ ਹੋਣ, ਸੰਗਤ ਦਰਸ਼ਨ 'ਚ ਜਾਣ ਨਹੀਂ ਸੀ ਦਿੰਦੇ, ਉਦੋਂ ਵੀ ਲੋਕਤੰਤਰ ਜੰਮਿਆ ਸੀਗਾ। ਇਹ ਨਹੀਂ ਸੀਗਾ ਕਿ ਲੋਕਤੰਤਰ ਉਦੋਂ ਸੰਵਿਧਾਨ ਦੇ ਗਰਭ ਦੇ ਵਿੱਚ ਹੀ ਸੀਗਾ। ਉਦੋਂ ਇਹਨਾਂ ਨੇ ਵੀ ਲੋਕਤੰਤਰ ਦੇ ਵਾਜੇ ਬਹੁਤ ਵਜਾਏ ਆ। ਬੇਰੁਜ਼ਗਾਰਾਂ ਨੂੰ ਕਿੰਨਾ ਕੁੱਟਿਆ 50-50, ਜੋ ਵੀ ਤੇ ਹੱਕ ਹੀ ਮੰਗਦੇ ਸੀਗੇ। ਔਰ ਆ ਜਿਹੜਾ ਕੋਟਕਪੂਰਾ ਲੋਕਤੰਤਰਿਕ ਢੰਗ ਦੇ ਨਾਲ ਹੀ, ਇੱਥੇ ਵੀ ਤੇ ਸੰਗਤ ਹੀ ਬੈਠੀ ਸੀ ਕਿ ਕੀ ਲੋੜ ਪੈ ਗਈ ਸੀ, ਕੀ ਪਰਲੋ ਆ ਗਈ ਸੀ। ਉਹ ਜਿਹੜਾ ਜਸਪਾਲ ਸਿੰਘ ਮਰਿਆ ਸੀਗਾ, ਲੂਆ ਜਿਹਾ ਮੁੰਡਾ ਜਿਹੜਾ ਗੁਰਦਾਸਪੁਰ ਦੇ ਵਿੱਚ, ਉਹ ਵੀ ਤੇ ਲੋਕਤੰਤਰਿਕ ਢੰਗ ਦੇ ਨਾਲ ਹੀ ਉੱਥੇ ਉਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਇਆ ਸੀਗਾ। ਆ ਬਾਈਬਲ ਦੇ ਵਿੱਚ ਜਿਹੜੇ ਬੈਠੇ ਸੀਗੇ ਕੀ ਇਸ ਦੇਸ਼ ਦੇ ਨਾਗਰਿਕ ਨਹੀਂ ਸਨ? ਅੱਜ ਕੱਲ੍ਹ ਹੀ ਕਹਿੰਦੇ ਕਿ ਸਾਡੇ ਹੱਕ ਆ, ਬਿਲਕੁਲ ਇਹਨਾਂ ਦੇ ਹੱਕ ਹੈਗੇ ਆ ਸੁਰੱਖਿਅਤ, ਪਰ ਇਹਨਾਂ ਲੋਕਾਂ ਦੇ ਵਿੱਚ ਹੱਕ ਸੀਗੇ ਜਿਹੜੇ ਲੋਕ ਕੁਚਲ ਦਿੱਤੇ ਗਏ। ਸੋ ਹੁਣ ਦੇਖਦੇ ਆ ਕਾਨੂੰਨੀ ਚੌਖਟ ਤੇ ਲੜਾਈ ਜਿਹੜੀ ਆ ਉਹ ਕਿਸ ਰੁੱਖ ਨੂੰ ਜਾਂਦੀ ਆ। ਪਰ ਉਹਦਾ ਜਿਹੜਾ ਉਹਨਾਂ ਨੇ ਬਾਬਾ ਫਰੀਦ ਦੇ ਆਗਮਨ ਦਿਹਾੜੇ ਵਾਲਾ ਲੌਜਿਕ ਦਿੱਤਾ ਪੁਲਸੀਆ ਰਿਪੋਰਟ ਦੇ ਵਿੱਚ, ਮੇਰੇ ਖਿਆਲ ਦੇ ਨਾਲ ਉਹਨੂੰ ਜ਼ਰੂਰ ਵਿਚਾਰਿਆ ਜਾਏਗਾ, ਕਿਉਂਕਿ ਉਹ ਬਹੁਤ ਵੱਡਾ ਸਮਾਗਮ ਹੁੰਦਾ। ਤਾਂ ਇਹੋ ਜਿਹੇ ਮੌਕੇ ਤੇ ਜਦੋਂ, ਕਿਉਂਕਿ ਸੰਵੇਦਨਸ਼ੀਲ ਆ ਜਗ੍ਹਾ, ਵਿਰੋਧਤਾ ਹੋਣੀ ਇਹਨਾਂ ਦੀ ਰੈਲੀ ਦੀ, ਔਰ ਉਦੋਂ ਇੱਕ ਕਲੈਸ਼ ਹੋ ਚੁੱਕਾ ਜਿੱਦਣ ਇਹ ਜਾਇਜ਼ਾ ਲੈਣਾ ਆ। ਤਾਂ ਇਸ ਲਿਹਾਜ਼ ਦੇ ਨਾਲ ਮੇਰੇ ਖਿਆਲ ਦੇ ਨਾਲ ਇਹ ਨੁਕਤਾ ਬਹੁਤ ਵਿਚਾਰਿਆ ਜਾਏਗਾ। ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅੱਗੇ ਇੱਕ ਵਾਰੀ ਜਾ ਚੁੱਕਾ ਹਾਈ ਕੋਰਟ ਦੇ ਵਿੱਚ, ਜਦੋਂ ਇਹਨਾਂ ਨੇ ਕਿਸਾਨ ਰੈਲੀ ਜਿਹੜੀ ਆ ਉਹਨੂੰ ਚੈਲੰਜ ਕਰ ਦਿੱਤਾ ਸੀ ਹਾਈ ਕੋਰਟ, ਤਾਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਨਹੀਂ, ਤੁਸੀਂ ਰੈਲੀ ਰੋਕ ਨਹੀਂ ਸਕਦੇ, ਉਲਟਾ ਤੁਹਾਨੂੰ ਜਗ੍ਹਾ ਦੇਣੀ ਪਊਗੀ, ਉਹਨਾਂ ਦਾ ਪ੍ਰਬੰਧ ਕਰਨਾ ਪਊਗਾ। ਤਾਂ ਹਾਈ ਕੋਰਟ ਜਿਹੜਾ ਉਹ ਇਸ ਪਾਸੇ ਉੱਤੇ ਖੁੱਲ੍ਹ ਦਿਲੀ ਦੇ ਨਾਲ ਸੋਚੂਗਾ। ਪਰ ਜਿਹੜਾ ਲੌਜਿਕ ਉਹਨਾਂ ਨੇ ਦਿੱਤਾ, ਜਿਹੜਾ ਪੁਲਸੀਆਂ ਨੇ ਲੌਜਿਕ ਦਿੱਤਾ, ਮੇਰੇ ਖਿਆਲ ਦੇ ਨਾਲ ਉਹਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾਊਗਾ। ਪਰ ਜੇ ਮੰਨ ਲਓ ਹਾਈ ਕੋਰਟ ਇਹਨਾਂ ਦੇ ਉਲਟ ਭੁਗਤਦਾ, ਤਾਂ ਸੁਪਰੀਮ ਕੋਰਟ 'ਚ ਜਾਂਦੇ ਆ ਜਾਂ ਨਹੀਂ ਜਾਂਦੇ, ਜਾਂ ਫਿਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਅਕਾਲੀ ਰੈਲੀ ਕਰਦੇ ਆ ਜਾਂ ਨਹੀਂ ਕਰਦੇ, ਕਿ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਲਲਕਰਾ ਮਾਰਿਆ, ਉਹ ਵੇਖਣ ਵਾਲੀ ਗੱਲ ਹੋਊਗੀ। ਪਰ ਉਹ ਸਾਰੀਆਂ ਗੱਲਾਂ ਬਾਅਦ ਦੀਆਂ, ਤੜਕੇ 10 ਵਜੇ ਪਤਾ ਲੱਗੂਗਾ ਕਿ ਇਸ ਰੈਲੀ ਦਾ ਭਵਿੱਖ ਕੀ ਆ। ਜੀ ਅਗਲੀ ਗੱਲ ਕਰਦੇ, ਉਧਰ ਨਵਜੋਤ ਸਿੱਧੂ ਉਹਨਾਂ ਨੇ ਬਿਆਨ ਦਿੱਤਾ ਵੀ ਕਹਿੰਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੋਵੇਂ ਬਾਦਲਾਂ ਨੂੰ ਪੰਥ ਚੋਂ ਛੇਕੇ। ਉਹ ਕਿਹਾ ਨਾ ਕਿ किसी का खत या किसी की दुआ उड़ा लाए, कहीं से कोई तो अच्छी खबर हवा लाए। अकाली कहते होने कि किसी पासे से चजदी खबर आ जाए कोई। आ नवजोत सिद्धू कला बयान नहीं दिता, ये तो उत्थे मंग पत्र भी दे आया अकाल तख्त ते कि इन्हां नूं तलब करो, दोवां पिओ पुत्रां नूं तलब करके पंथ चों छेक दिओ। और चिट्ठी भी उन्हें 3-4 वर्कियां दी लिखी है, जिद्दां तुहानूं पता ही है कि 2 मंत्री है जिहड़े ओह शायर ही है, ਉਹ ਜਦੋਂ ਚਿੱਠੀਆਂ ਚੁੱਠੀਆਂ ਲਿਖਦੇ ਵੱਟ ਕੱਢ ਦਿੰਦੇ ਆ। ਵੱਟ ਕੀ ਆਪਦੀ ਸ਼ਾਇਰੀ ਹੈ ਜਿਹੜੀ ਉਹ ਸਾਰੀ ਕੱਢ ਦਿੰਦੇ ਆ, ਚਾਹੇ ਪ੍ਰੈਸ ਨੋਟ ਹੀ ਉਹਨਾਂ ਨੇ ਭੇਜਣਾ ਹੋਵੇ। ਖੈਰ, ਤਾਂ ਇਹਨਾਂ ਨੇ ਚਿੱਠੀ ਲਿਖੀ ਆ। ਹੁਣ ਮੰਗ ਪੱਤਰ ਜਿਹੜਾ ਦਿੱਤਾ ਵਾ, ਇਹਦੇ 'ਚ ਉਹਨਾਂ ਨੇ ਕਈ ਚੀਜ਼ਾਂ ਕਹੀਆਂ ਨੇ। ਇੱਕ ਤੇ ਇਹ ਗੱਲ ਕਹੀ ਆ ਕਿ ਦੇਖੋ, ਇਹਨਾਂ ਨੇ ਡੀਲ ਕੀਤੀ ਸੀ ਜਿਸ
ਬੰਦੇ ਨੂੰ ਜਾਂ ਜਿਸ ਡੇਰੇ ਨੂੰ ਇਹਨਾਂ ਨੇ ਵਰਜਿਆ ਸੀ ਅਕਾਲ ਤਖਤ ਵਾਲਿਆਂ ਨੇ ਕਿ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ, ਇਹਨਾਂ ਨੇ ਨੋਟਾਂ ਦੀ ਵੀ ਸਾਂਝ ਰੱਖੀ, ਵੋਟਾਂ ਦੀ ਵੀ ਸਾਂਝ ਰੱਖੀ, ਇਸ ਤਰ੍ਹਾਂ ਦੀਆਂ ਕਈ ਗੱਲਾਂ ਕੀਤੀਆਂ। ਪਰ ਨਵਜੋਤ ਸਿੱਧੂ ਨੇ ਕੁਛ ਜਿੱਦਾਂ ਆਪਾਂ ਵਿਰੋਧੀ ਗੱਲਾਂ ਹੁੰਦੀਆਂ ਨਾ, ਜਿਹਨਾਂ ਨੂੰ ਕੰਟਰਾਡਿਕਟਰੀ ਗੱਲਾਂ ਕਹਿੰਦੇ ਆਪਾਂ, ਉਹ ਵੀ ਕੀਤੀਆਂ। ਹੁਣ ਪਹਿਲੀ ਗੱਲ ਤੇ ਇਹ ਆ ਕਿ ਦੇਖੋ, ਇੱਕ ਪਾਸੇ ਤੇ ਕਾਂਗਰਸੀ ਕਹਿੰਦੇ ਆ ਕਿ ਜਿਹੜਾ ਗਿਆਨੀ ਗੁਰਬਚਨ ਸਿੰਘ ਆ ਉਹ ਬਾਦਲਾਂ ਦੀ ਕਠਪੁਤਲੀ ਆ, ਤੇ ਦੂਸਰੇ ਪਾਸੇ ਮੰਗ ਪੱਤਰ ਆ। ਔਰ ਮੰਗ ਪੱਤਰ ਦੇ ਵਿੱਚ ਵੀ ਕੀ ਆ, ਇਹ ਕਿਹਾ ਜਾ ਰਿਹਾ ਕਿ ਜੀ ਜਿਹੜਾ ਅਕਾਲ ਤਖਤ ਦਾ ਜਥੇਦਾਰ ਆ ਜਾਂ ਦੂਸਰੇ ਜਥੇਦਾਰ ਆ, ਉਹਨਾਂ ਨੂੰ ਤਲਬ ਕਰਨ ਵਾਲੇ, ਅੱਧੀ ਰਾਤ ਤਲਬ ਕਰਨ ਵਾਲੇ ਬਾਦਲ ਕੌਣ ਹੁੰਦੇ ਆ? ਤੇ ਦੂਸਰੀ ਉਹ ਫਿਰ ਆਪ ਹੀ ਮੰਗ ਪੱਤਰ ਉਹਨਾਂ ਨੂੰ ਦੇਈ ਜਾਂਦਾ ਗਿਆਨੀ ਗੁਰਬਚਨ ਸਿੰਘ ਹੋਰਾਂ। ਤਾਂ ਇਹ ਵਿਰੋਧਾਭਾਸ ਵਾਲੀਆਂ ਗੱਲਾਂ ਨੇ ਨਵਜੋਤ ਸਿੱਧੂ ਦੀਆਂ, ਜਿਹੜੀਆਂ ਉਹਨੇ ਕੁਛ ਕੀਤੀਆਂ, ਪਰ ਫਿਰ ਵੀ ਉਹਨੇ ਅੱਜ ਇੱਕ ਵਾਰੀ ਹਲਚਲ ਪੈਦਾ ਕੀਤੀ ਆ। ਹਾਲਾਂਕਿ ਗਿਆਨੀ ਗੁਰਬਚਨ ਸਿੰਘ ਤੁਹਾਨੂੰ ਪਤਾ ਹੀ ਆ ਕਿ ਜਿਸ ਤਰੀਕੇ ਨਾਲ ਚੱਲਦਾ ਪਿਆ, ਜਿਸ ਤਰੀਕੇ ਨਾਲ ਚੱਲਦਾ ਪਿਆ, ਉਹ ਤੇ ਪਤਾ ਹੀ ਆਪਾਂ ਨੂੰ ਕਿ ਉਹਨੂੰ ਤੇ ਭਾਵੇਂ ਉਧਰ ਤਲਬ ਕਰ ਲਿਆ ਜਾਵੇ, ਉਹਨੇ ਤੇ ਕੀ ਬਾਦਲਾਂ ਨੂੰ ਤਲਬ ਕਰਨਾ। ਖੈਰ ਇੱਥੇ ਹੁਣ ਨਵਜੋਤ ਸਿੱਧੂ ਆ ਜਿਹੜਾ, ਉਹ ਤੁਹਾਨੂੰ ਪਤਾ ਹੀ ਜਿਸ ਤਰੀਕੇ ਨਾਲ ਚੱਲਦਾ ਪਿਆ, ਸਿੱਧੇ ਤੌਰ ਤੇ ਕਿ ਉਹ ਰਾਜਨੀਤੀ ਕਰਦਾ ਪਿਆ। ਔਰ ਚਿੱਠੀ ਦਾ ਜੇ ਲਹਿਜਾ ਦੇਖੀਏ ਨਾ, ਅੱਜ ਦੀ ਚਿੱਠੀ ਦਾ ਲਹਿਜਾ ਔਰ ਜਿਹੜਾ ਉੱਥੇ ਇੱਕ ਬਣਿਆ ਹੋਇਆ ਸੀਗਾ ਮਾਹੌਲ, ਉਸ ਮਾਹੌਲ ਦੇ ਵਿੱਚ ਜਿੱਦਾਂ ਜਾਖੜ ਸਾਹਿਬ ਨਾਲ ਸੀਗੇ, ਉਹ ਲੱਗਦਾ ਇਹੋ ਸੀਗਾ ਕਿ ਜਿੱਦਾਂ ਜਾਖੜ ਤੇ ਸੁਖਬੀਰ ਬਾਦਲ ਇੱਕ ਦੂਜੇ ਨਾਲ ਟਕਰਾਉਣ ਡਏ ਆ। ਅੱਜ ਵੀ ਸੁਖਬੀਰ ਬਾਦਲ ਨੂੰ ਇਹਨੇ ਕਿਹਾ ਕਿ ਸੁਖਬੀਰ ਇਨਸਾਨ ਜਾ ਕੇ ਉੱਥੇ ਰੈਲੀ ਕਿਉਂ ਨਹੀਂ ਕਰਦਾ ਜਿੱਥੇ ਇਹਨਾਂ ਨੇ ਸੰਗਤ ਤੇ ਗੋਲੀਆਂ ਬਣਾਈਆਂ ਸੀ। ਔਰ ਨਾਲ ਇਹ ਵੀ ਕਿਹਾ ਕਿ ਜਿਹੜਾ ਸੁਖਬੀਰ ਇਨਸਾਨ ਆ, ਸੁਖਬੀਰ ਇਨਸਾਨ ਜਿਹੜਾ ਕੀ ਉਹ ਸਾਲਗਿਰਾ ਮਨਾਉਣ ਜਾ ਰਿਹਾ ਜਿਹੜੀ ਗੋਲੀ ਚਲਾਈ ਸੀਗੀ ਇਹਨਾਂ। ਸੋ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਸ਼ਬਦੀ ਟਕਰਾਅ ਹੁੰਦਾ ਆ, ਉੱਥੋਂ ਲੱਗਦਾ ਇਹ ਹੀ ਆ ਕਿ ਇਹਨਾਂ ਦਾ ਘੇਰਾ ਜਿਹੜਾ ਉਹ ਵਸੀਹ ਕਰਨ ਵਾਸਤੇ ਇਹ ਸਾਰਾ ਕੁਛ ਹੈ ਜਿਹੜਾ ਕੀਤਾ ਜਾ ਰਿਹਾ ਜਾਂ ਕਰਵਾਇਆ ਜਾ ਰਿਹਾ। ਨਵਜੋਤ ਸਿੱਧੂ ਕਿਉਂਕਿ ਤੁਹਾਨੂੰ ਪਤਾ ਇਸ ਸਮੇਂ ਮੌਕੇ ਤੇ ਨਾ ਆਉਣ ਦੇ ਉਹ ਰਹਿੰਦਾ ਫਿਰਾਕ ਦੇ ਵਿੱਚ, ਤਾਂ ਉਹ ਇਸ ਸਮੇਂ ਖੁੱਲ ਕੇ ਖੇਡਦਾ ਪਿਆ। ਤਾਂ ਅੱਜ ਵੀ ਉਹ ਖੁੱਲ ਕੇ ਖੇਡਿਆ। ਹਾਲਾਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੱਲਾਂ ਜਿਹੜੀਆਂ ਉਹ ਕਈ ਨੇ, ਇੱਕ ਪਾਸੇ ਤੇ ਜਿਹੜੇ ਮਤਵਾਦੀ ਜਥੇਦਾਰ ਆ ਇਹਨਾਂ ਦੇ ਮੰਤਰੀ ਉਹਨਾਂ ਦੇ ਕੋਲ ਜਾਂਦੇ ਆ, ਤੇ ਦੂਸਰੇ ਪਾਸੇ ਜਥੇਦਾਰ ਕੋਲ ਵੀ ਚਲੇ ਜਾਂਦੇ ਆ। ਹੁਣ ਅਸਲ 'ਚ ਕਿਹੜੇ ਜਥੇਦਾਰਾਂ ਦੇ ਸੈੱਟ ਨੂੰ ਬਣਦੇ ਵੀ ਸਮਝ ਨਹੀਂ ਲੱਗਣ ਡਈ। ਔਰ ਦੂਜੀ ਚੀਜ਼ ਇਹ ਆ ਕਿ ਇਹ ਕਹਿੰਦੇ ਆ ਕਿ ਰੋਟੀ ਬੇਟੀ ਦੀ ਸਾਂਝ ਜਿਨ੍ਹਾਂ ਦੇ ਨਾਲ ਨਹੀਂ ਸੀਗੀ, ਉਹਨਾਂ ਦੇ ਕੋਲੇ ਜਾ ਕੇ ਨੋਟਾਂ ਵੀ ਮੰਗਦੇ ਰਹੇ ਆ, ਵੋਟਾਂ ਵੀ ਮੰਗਦੇ ਰਹੇ ਆ। ਤਾਂ ਇਹਨੂੰ ਨਵਜੋਤ ਸਿੱਧੂ ਨੂੰ ਸ਼ਾਇਦ ਭੁੱਲ ਗਿਆ ਹੋਵੇ ਕਿ ਇਹਨਾਂ ਦੇ ਆਪਣੇ ਬੰਦੇ ਵੀ ਤੇ ਜਾ ਕੇ ਝੋਲੀਆਂ ਅੱਡ ਕੇ ਆਏ ਆ ਨਾ, ਤੇ ਡੇਰੇ 'ਚ ਜਾ ਕੇ ਕਾਂਗਰਸੀ ਕਿਹੜਾ ਘੱਟ ਆ। ਤੋ ਇਹ ਗੱਲਾਂ ਜਿਹੜੀਆਂ ਨਵਜੋਤ ਸਿੱਧੂ ਕਰਦਾ ਪਿਆ, ਨਵਜੋਤ ਸਿੱਧੂ ਇਸ ਸਮੇਂ ਬਾਦਲ ਵਿਰੋਧੀ ਲਹਿਰ ਬਣੀ ਹੈ ਜਿਹੜੀ, ਉਹਦਾ ਪੂਰਾ ਲਾਭ ਲੈ ਦਾ ਯਤਨ ਕਰਦਾ। ਤੋ ਇਹ ਜਿਹੜੀ ਅੱਜ ਦੀ ਉਹਦੀ ਕਾਰਵਾਈ ਆ, ਇਹ ਥੋੜੀ ਜੀ ਉਹਦੀ ਮੈਂ ਕਹੂੰਗਾ ਜਿਹੜੀ ਸਾਖ ਬਣੀ ਸੀ ਪਿਛਲੇ ਦਿਨਾਂ 'ਚ, ਇਹਦੇ ਉਲਟ ਗਈ ਹੈ। ਕਿਉਂਕਿ ਲੋਕ ਇਸ ਚੀਜ਼ ਨੂੰ ਇਸ ਢੰਗ ਨਾਲ ਹੀ ਲੈ ਰਹੇ ਕਿ ਨਵਜੋਤ ਸਿੱਧੂ ਹੁਣ ਥੋੜਾ ਜਿਹਾ ਜ਼ਿਆਦਾ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਨਾ ਕਿ ਓਵਰ ਰਿਐਕਟ ਕਰਦਾ ਪਿਆ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਡੇਰਾ ਬਿਆਸ ਨੇ ਮੰਗੀਆਂ ਖਾਸ ਛੋਟਾਂ। ਡੇਰਾ ਬਿਆਸ ਹੈ ਜਿਹੜਾ, ਉਹ ਵੈਸੇ ਚਰਚਾ 'ਚ ਘੱਟ ਰਹਿੰਦਾ, ਵਿਵਾਦਾਂ 'ਚ ਵੀ ਘੱਟ ਰਹਿੰਦਾ ਦੂਸਰੇ ਡੇਰਿਆਂ ਦੇ ਮੁਕਾਬਲੇ। ਤਾਂ ਇਹਨਾਂ ਨੇ ਇੱਕ ਅਸੂਲ ਰੱਖਿਆ ਹੋਇਆ, ਖੁੱਲ ਕੇ ਰਾਜਨੀਤੀ 'ਚ ਨਹੀਂ ਆਉਂਦੇ। ਹਾਂ, ਰਾਜਨੀਤੀ ਵਾਲੇ ਲੋਕ ਜਿਹੜੇ ਆ ਉਹ ਇਹਨਾਂ ਦੇ ਕੋਲ ਆ ਜਾਂਦੇ ਆ। ਰਾਹੁਲ ਗਾਂਧੀ ਵੀ ਆ ਜਾਂਦਾ, ਮਜੀਠੀਆ ਸਾਹਿਬ, ਮਜੀਠੀਆ ਤਾਂ ਰਿਸ਼ਤੇਦਾਰ ਆ, ਫਿਰ ਹੋਰ ਜਿਹੜੇ ਇੱਧਰ ਉੱਧਰ ਦੇ ਰਾਜਨੇਤਾ ਉਹ ਵੀ ਇਹਨਾਂ ਦੇ ਕੋਲ ਆ ਜਾਂਦੇ ਆ। ਇਹ ਕਿਸੇ ਨੂੰ ਨਾਰਾਜ਼ ਨਹੀਂ ਕਰਦੇ। ਸੋ ਇਹਨਾਂ ਦਾ ਇੱਕ ਆਪਣਾ ਪੈਟਰਨ ਹੈ, ਜਿਸ ਪੈਟਰਨ ਤੇ ਚੱਲਦੇ ਆ। ਖੈਰ ਇਹਨਾਂ ਨੇ ਡੇਰੇ ਵਾਲਿਆਂ ਨੇ ਹੁਣ ਰਾਇਤਾਂ ਮੰਗੀਆਂ ਨੇ ਕੁਛ। ਇੱਕ ਤੇ ਰਾਇਤ ਹੈਗੀ ਹੈ EDC ਨੂੰ ਲੈ ਕੇ, ਜਿਹਨੂੰ ਬਾਹਰੀ ਵਿਕਾਸ ਖਰਚੇ ਕਹਿੰਦੇ ਆ। ਦੂਸਰਾ ਸੋਸ਼ਲ ਇਨਫਰਾਸਟਰਕਚਰ ਫੰਡ ਹੈ ਜਿਹੜਾ, ਉਹਨਾਂ ਨੂੰ ਲੈ ਕੇ ਕਿ ਇਹ ਦੋਵੇਂ ਚੀਜ਼ਾਂ ਸਾਡੀਆਂ ਮਾਫ ਕੀਤੀਆਂ ਜਾਣ। ਕਿਉਂਕਿ ਜਦੋਂ ਕੋਈ ਡੇਰਾ ਉਸਾਰਿਆ ਜਾਂਦਾ ਹੈ, ਖਾਸ ਤੌਰ ਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਵੱਲੋਂ ਜਿਹੜੀ ਇੱਕ ਤਜਵੀਜ਼ ਹੁੰਦੀ ਆ, ਤਾਂ ਉਸ ਤਜਵੀਜ਼ ਦੇ ਮੁਤਾਬਕ ਇਹ ਜਿਹੜੇ ਡੇਰੇ ਖੁੱਲ੍ਹਦੇ ਆ ਉਹਨਾਂ ਤੇ ਇਹ ਜਿਹੜੇ ਦੋ ਟੈਕਸ ਹੈ, ਜਿੱਦਾਂ EDC ਔਰ ਸੋਸ਼ਲ ਇਨਫਰਾਸਟਰਕਚਰ ਫੰਡ ਹੈ ਜਿਹੜਾ, ਉਹ ਲੱਗਦਾ ਇਹ ਟੈਕਸ ਹੀ ਹੈ। ਫੰਡ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਤੇ ਚੱਲਦੇ ਆ। ਤਾਂ ਇੱਕ ਇਹ ਜਿਹੜੀ ਮਾਰ ਪੈਂਦੀ ਹੈ ਡੇਰਿਆਂ ਨੂੰ, ਤਾਂ ਉਹਦੇ ਤੋਂ ਇਹ ਰਾਇਤ ਮੰਗਦੇ ਆ ਕਿ ਸਾਨੂੰ ਰਾਇਤ ਦੇ ਦਿਓ। ਵੈਸੇ ਡੇਰਾ ਬਿਆਸ ਨੂੰ ਜ਼ਮੀਨ ਦੀ ਵਰਤੋਂ ਦੀ ਫੀਸ ਹੈ, ਜਿਹਨੂੰ CLU ਕਹਿ ਦਿੰਦੇ ਆ, ਉਹ ਪਹਿਲਾਂ ਹੀ ਮਾਫ ਕਰਕੇ ਇਹਨਾਂ ਨੂੰ ਰਾਇਤ ਦਿੱਤੀ ਗਈ। ਇਹਨਾਂ ਨੇ ਰਾਇਤ ਜਿਹੜੀ ਆ ਉਹ ਪਹਿਲਾਂ ਪ੍ਰਾਪਤ ਕੀਤੀ ਹੋਈ ਹੈ। CLU ਤੁਹਾਨੂੰ ਪਤਾ ਹੀ ਹੈ ਕਿ ਜੇ ਖੇਤੀਯੋਗ ਜ਼ਮੀਨ ਨੂੰ ਤੁਸੀਂ ਕਮਰਸ਼ੀਅਲ ਵਰਤੋਂ ਉਹਦੀ ਬਦਲਣੀ ਆ, ਉਹਨੂੰ ਖੇਤੀਯੋਗ ਤੋਂ ਕਮਰਸ਼ੀਅਲ ਕਰਨਾ, ਤਾਂ ਫਿਰ ਉਹਦੀ ਜਿਹੜੀ ਫੀਸ ਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤਾਂ ਉਹ CLU ਜਿਹੜੀ ਆ
ਉਹ ਇਹਨਾਂ ਨੂੰ ਰਹਿਤ ਦੇ ਵਿੱਚ ਦਿੱਤੀ ਹੋਈ ਹੈ ਕਿ ਮਾਫੀ ਹੈ ਬੇਈਮਾਨ। ਇਸ ਤੋਂ ਵੱਧ ਹੁਣ ਇਹਨਾਂ ਨੇ EDC ਤੇ ਸੋਸ਼ਲ ਇਨਫਰਾਸਟ੍ਰਕਚਰ ਫੰਡ ਹੈ ਜਿਹੜਾ ਉਹ ਮਾਫ ਕਰਾਉਣ ਦਾ ਇਹਨਾਂ ਨੇ ਕੰਮ ਵਿੱਢਿਆ ਹੋਇਆ। ਹਾਲਾਂਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਆ ਉਹ ਪੁਸ਼ਟੀ ਕਰਦੇ ਆ ਕਿ ਹਾਂਜੀ ਇਹ ਮਾਮਲਾ ਜਿਹੜਾ ਸਾਡੇ ਵਿਚਾਰਾਧੀਨ ਆ, ਪਰ ਇਹਦੇ ਤੇ ਹਾਲੇ ਤੱਕ ਮੋਹਰ ਨਹੀਂ ਲੱਗੀ। ਕਹਿੰਦੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਮੋਹਰ ਲਾ ਦਿਆਂਗੇ। ਪਰ ਹੁਣ ਦੂਜੀ ਚੀਜ਼ ਜਿਹੜੀ ਆ ਉਹ ਵੇਖਣ ਵਿਚਾਰਨ ਵਾਲੀ ਆ ਕਿ ਡੇਰੇ ਨੇ ਇੱਕ ਲੌਜਿਕ ਦਿੱਤਾ, ਨਾਲ ਤਰਕ ਦਿੱਤਾ। ਇਹ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ SGPC ਨੂੰ ਜਿਹੜੇ ਬਾਹਰੀ ਵਿਕਾਸ ਖਰਚੇ ਤਾਂ ਸੋਸ਼ਲ ਇਨਫਰਾਸਟ੍ਰਕਚਰ ਫੰਡ ਵਗੈਰਾ ਜਿੱਦਾਂ ਇਹਨਾਂ ਨੂੰ ਮਾਫ ਕਰਕੇ ਦਿੱਤੇ ਗਏ, ਸਾਨੂੰ ਵੀ ਉਦਾਂ ਹੀ ਕਰਕੇ ਦੇ। ਤਾਂ ਉਹ ਕਹਿੰਦੇ ਕਿ ਸਾਨੂੰ ਉਦਾਂ ਹੀ ਕਰਕੇ ਦੇ ਦਿਓ, ਪਰ ਇਹਦੇ ਵਿੱਚ ਹੁਣ ਇੱਕ ਡੰਗਾ ਜ਼ਰੂਰ ਆ ਕਿ ਕਮੇਟੀ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਪਾਰਲੀਮੈਂਟ ਦੇ ਇੱਕ ਐਕਟ ਮੁਤਾਬਕ ਚੱਲਦੀ ਆ। ਜਿੱਦਾਂ ਆਪਾਂ ਉਹ ਦੇਖਦੇ ਆ ਨਾ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਹੈ, ਉਹਨਾਂ ਦਾ ਇੱਕ ਆਪਣਾ ਐਕਟ ਆ, ਯਾਨੀ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੰਵਿਧਾਨਕ ਬੋਡੀ ਆ। ਉਸ ਸੰਵਿਧਾਨਕ ਬੋਡੀ ਦੇ ਬਰਾਬਰ ਇਹਨਾਂ ਨੂੰ ਸਹੂਲਤਾਂ, ਇਹਨਾਂ ਨੂੰ ਛੋਟਾਂ ਚਾਹੀਦੀਆਂ। ਮੇਰੇ ਖਿਆਲ ਦੇ ਨਾਲ ਗੱਲ ਵਾਜਬ ਦੀ ਨਹੀਂ ਜਾਪਦੀ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ ਕਮੇਟੀ ਹੈ ਜਿਹੜੀ ਉਹ ਇੱਕ ਵੱਖਰੇ ਪੈਟਰਨ ਤੇ ਚੱਲਦੀ ਹੈ, ਇੱਕ ਵੱਖਰੇ ਪੈਟਰਨ ਤੇ ਚੱਲਦੀ ਹੈ। ਤਾਂ ਉਹ ਉਸ ਧਰਮ ਦੀ ਨੁਮਾਇੰਦਗੀ ਕਰਦੇ ਆ ਜੋ ਧਰਮ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਰਜਿਸਟਰਡ ਧਰਮ ਆ ਬਕਾਇਦਾ। ਔਰ ਇੱਥੇ ਤੇ ਇਹੋ ਜਿਹਾ ਕੰਮ ਚੱਲਦਾ ਕਿ ਉਹ ਲੋਕ ਵੀ ਧੜਾ ਧੜ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਪਰਚੇ ਦਰਜ ਕਰਵਾਉਂਦੇ ਰਹੇ ਆ, ਜਿਨ੍ਹਾਂ ਦਾ ਕੋਈ ਧਰਮ ਹਾਲੇ ਤੱਕ ਪੱਕੇ ਤੌਰ ਤੇ ਪਤਾ ਹੀ ਨਹੀਂ ਲੱਗਿਆ ਕਿ ਉਹ ਹੈ ਕਿਹੜੇ ਧਰਮ ਦੇ ਪਾਬੰਦੀ ਹੈ। ਸੋ ਖੈਰ ਇਹ ਇੱਕ ਮਸਲਾ ਜਿਹੜਾ ਉਹ ਥੋੜਾ ਪਚੀਦਾ ਹੈ ਕਿ ਕਮੇਟੀ ਦੀ ਤਰਜ਼ ਅਮਲ ਤੇ ਇਹ ਕਹਿੰਦੀ ਆ ਕਿ ਸਾਨੂੰ ਵੀ ਛੋਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ, ਜਦ ਕਿ ਕੱਲੀ ਕਮੇਟੀ ਦਾ ਇਹ ਨਹੀਂ ਹੈ ਕਿ ਉਹ ਪਾਰਲੀਮੈਂਟਰੀ ਐਕਟ ਦੇ ਮੁਤਾਬਕ ਚੱਲਦੀ ਇੱਕ ਸੰਵਿਧਾਨਕ ਬੋਡੀ ਆ, ਬਲਕਿ ਉਹਨਾਂ ਦਾ ਇੱਕ ਇਲੈਕਟੋਰਲ ਸਿਸਟਮ ਵੀ ਆ, ਇੱਕ ਉਹਨਾਂ ਦਾ ਚੁਣਾਵੀ ਸਿਸਟਮ ਵੀ ਹੈ। ਤੋ ਉਸ ਸਿਸਟਮ ਨੂੰ ਤੁਲਨਾਤਮਕ ਤੌਰ ਤੇ ਉਦਾਹਰਨ ਵਜੋਂ ਪੇਸ਼ ਕਰਕੇ ਛੂਟ ਮੰਗਣੀ ਮੇਰੇ ਖਿਆਲ ਦੇ ਨਾਲ ਵਾਜਬ ਜੀ ਨਹੀਂ ਜਾਪਦੀ। ਖੈਰ ਇਹ ਵੋਟ ਬੈਂਕ ਦਾ ਜਾਂ ਡੇਰਿਆਂ ਦਾ ਪ੍ਰੇਮ ਜਿਹੜਾ ਸਰਕਾਰਾਂ ਦੇ ਹਿਰਦਿਆਂ 'ਚ ਹੈਗਾ ਉਹਦਾ ਚੱਕਰ ਚੱਲ ਜਾਂਦਾ ਕਈ ਵਾਰ। ਮੈਨੂੰ ਲੱਗਦਾ ਨਹੀਂ ਕਿ ਡੇਰੇ ਨੂੰ ਨਾਰਾਜ਼ ਕਰਨਗੇ, ਇਹਨਾਂ ਨੂੰ ਖੁਸ਼ੀ ਹੈ ਜਿਹੜੀ ਉਹ ਬਖਸ਼ ਦਿੱਤੀ ਜਾਊ। ਜੀ ਜੀ। ਤੇ ਨਾਲ ਹੀ ਜੇ ਆਪਾਂ ਡੇਰੇ ਬਿਆਸ ਦੀ ਗੱਲ ਕਰ ਰਹੇ, ਕਹਿੰਦੇ ਜਿਹੜੇ ਰਣਬੈਕਸੀ ਭਰਾ ਆ ਉਹਨਾਂ ਨੇ ਕਈ ਕਰੋੜਾਂ ਹੀ ਰੁਪਈਏ ਜਿਹੜੇ ਇਸ ਦੇ ਵਿੱਚ ਖਰਾਬ ਵੀ ਕੀਤੇ। ਆਈ ਥਿੰਕ ਇਹਨਾਂ ਭਰਾਵਾਂ ਵਿੱਚੋਂ ਇੱਕ ਜਣਾ ਇੱਕ ਗੱਦੀ ਦੇ ਵੱਲ ਨੂੰ ਜਿਹੜਾ ਵੱਧ ਰਿਹਾ ਸੀ ਤੇ ਹੁਣ ਇੱਕ ਦੂਜੇ ਦੇ ਖਿਲਾਫ ਵੀ ਹੋਏ ਪਏ ਨੇ। ਨਹੀਂ, ਉਹ ਕੇਸ ਇਹਨਾਂ ਨੇ ਵਾਪਸ ਲੈ ਲਿਆ। ਅਸਲ ਦੇ ਵਿੱਚ ਰਣਬੈਕਸੀ ਇਹਨਾਂ ਨੇ ਕੁਝ ਕਰੋੜ ਤੋਂ ਸ਼ੁਰੂ ਕੀਤੀ ਸੀ, ਦੇਖ ਲਓ, ਤੇ ਕੁਝ ਕਰੋੜ ਤੋਂ ਸ਼ੁਰੂ ਕੀਤੀ, ਕੁਝ 1000 ਕਰੋੜ ਦੀ ਜਾ ਕੇ ਵਿਕੀ ਹੈ। ਪਰ ਉਹਦੇ ਵਿੱਚ ਵੀ ਇਹਨਾਂ ਦਾ ਨਾ ਕੰਮ ਖਰਾਬ ਹੋ ਗਿਆ। ਸਿੰਗਾਪੁਰ ਕੰਪਨੀ ਨੂੰ ਇਹਨਾਂ ਨੇ ਉਹ ਵੇਚੀ ਸੀਗੀ, ਤਾਂ ਫਿਰ ਉਹਦਾ ਰੌਲਾ ਤੁਹਾਨੂੰ ਪਤਾ ਹੀ US ਦੇ ਵਿੱਚ ਉਹਦਾ ਰੌਲਾ ਪਿਆ ਸੀਗਾ। ਉਹ ਕੰਪਨੀ ਨੇ ਦਾਅਵਾ ਠੋਕ ਦਿੱਤਾ ਕਿ ਜੋ US ਦੇ ਵਿੱਚ ਪਾਬੰਦੀ ਲੱਗੀ ਆ ਜਾਂ ਜਿਹੜਾ ਕੇਸ ਚੱਲਦਾ ਉਹਦੀ ਇਹਨਾਂ ਨੇ ਜਾਣਕਾਰੀ ਲਕੋਈ। ਤਾਂ ਉੱਥੋਂ ਜਿਹੜਾ ਟ੍ਰਿਬਿਊਨਲ 'ਚੋਂ ਫੈਸਲਾ ਹੋਇਆ, ਇਹਨਾਂ ਨੇ ਹਾਈ ਕੋਰਟ 'ਚ ਚੈਲੰਜ ਕੀਤਾ, ਹਾਈ ਕੋਰਟ ਨੇ ਵੀ ਰੱਦ ਕਰ ਦਿੱਤਾ, ਸੁਪਰੀਮ ਕੋਰਟ ਨੇ, ਯਾਨੀ ਰਾਹਤ ਉੱਥੋਂ ਵੀ ਨਹੀਂ ਮਿਲੀ। ਮੁੜ ਕੇ ਦੋਵੇਂ ਭਰਾ ਆਪੋ ਵਿੱਚ ਦੀ ਮੁਕੱਦਮੇਬਾਜ਼ੀ 'ਚ ਡਹਿ ਪਏ। ਪਰ ਹੁਣ ਖਬਰ ਆਈ ਆ ਕਿ ਇਹਨਾਂ ਦੀ ਮਾਤਾ ਵਿੱਚ ਪਈ ਆ, ਉਹਨੇ ਕੇਸ ਵਾਪਸ ਕਰਵਾ ਦਿੱਤਾ ਇੱਕ ਵਾਰੀ ਤੇ, ਯਾਨੀ ਸੁਲਹ ਸਫਾਈ ਹੋ ਗਈ ਆ। ਬਾਕੀ ਹੁਣ ਦੇਖੋ ਵੀ ਗਾਹਾਂ TC ਦੇ ਬੇਰ ਨੂੰ ਹੱਥ ਕੌਣ ਪਾਉਂਦਾ ਪਤਾ ਨਹੀਂ, ਵੱਡੇ ਸਿਰਾਂ ਦੀਆਂ ਵੱਡੀਆਂ ਸਿਰ ਪੀੜਾਂ। ਪਰ ਮੁਕੱਦਮੇਬਾਜ਼ੀ 'ਚ ਇਹ ਆਪੋ ਵਿੱਚ ਦੀ ਜਿਹੜੇ ਦੋਵੇਂ ਭਰਾ ਉਲਝੇ ਸੀ ਉਹਦੇ ਤੋਂ ਤਾਂ ਇੱਕ ਵਾਰੀ ਇਹਨਾਂ ਨੂੰ ਨਜ਼ਾਤ ਮਿਲ ਗਈ ਆ। ਜੀ ਜੀ। ਅਗਲੀ ਜੇ ਆਪਾਂ ਗੱਲ ਕਰੀਏ, ਕਹਿੰਦੇ ਜੇਲ੍ਹਾਂ ਵਿੱਚ CISF ਦੀ ਨਿਯੁਕਤੀ ਫਿਲਹਾਲ ਟਲੀ। ਦੇਖੋ CISF ਦੀ ਨਿਯੁਕਤੀ ਇਹਨਾਂ ਨੇ ਤਾਂ ਕਰਨੀ ਸੀ ਕਿਉਂਕਿ ਇਹਨਾਂ ਦੇ ਕੋਲ ਗੈਂਗਸਟਰ ਆ ਜੇਲ੍ਹਾਂ ਦੇ ਵਿੱਚ ਬੰਦ ਆ। ਤਾਂ ਉਹ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੰਦ ਆ ਉਹਨਾਂ ਦੀ ਗਿਣਤੀ ਹੈਗੀ ਆ 150 ਦੇ ਕਰੀਬ। ਤੇ ਇਹਨਾਂ ਨੇ ਉਹਨਾਂ ਬੰਦਿਆਂ ਨੂੰ ਡੱਕਣ ਵਾਸਤੇ CISF ਦੇ ਜਵਾਨ ਮੰਗੇ ਸੀਗੇ। ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ 180 ਜਵਾਨਾਂ ਦੀ ਜ਼ਰੂਰਤ ਹੈ। ਉਹ ਕਹਿੰਦੇ ਆ ਕਿ ਦੇਖੋ ਭਾਈ ਏਦਾਂ ਨਹੀਂ ਗੱਲ ਕਰਦੀ, ਅਸੀਂ ਤੇ ਪੂਰੀ ਬਟਾਲੀਅਨ ਦਿੰਦੇ, ਜਿਹਦੇ 'ਚ 1800 ਬੰਦਾ ਹੋਊ। ਕੇਂਦਰ ਵਾਲੇ ਕਹਿੰਦੇ ਕਿ ਉਹ ਜਿੱਦਾਂ ਕੈਮਿਸਟ ਸ਼ਾਪ ਤੇ ਜਾਈਏ ਆਪਾਂ ਤੇ ਕਹਿ ਦਈਏ ਨਾ ਫਲਾਣੀ ਕੰਪਨੀ ਦੀ ਦਵਾਈ ਦੇ ਦਿਓ ਜਾਂ 4 ਕੁ ਗੋਲੀਆਂ ਚਾਹੀਦੀਆਂ, ਅਗਲਾ ਕਹਿੰਦਾ ਕਿ ਨਹੀਂ ਖੁੱਲੀ ਸੀ, ਅਸੀਂ ਕਿੱਧਰ ਸੁੱਟਾਂਗੇ ਭਾਈ, ਪੱਤਾ ਹੀ ਲੈ ਕੇ ਜਾ ਪੂਰਾ। ਉਹ ਕਹਿੰਦੇ ਕਿ ਪੂਰੀ ਬਟਾਲੀਅਨ ਹੀ ਲੈ ਕੇ ਜਾਓ ਭਾਈ ਸਾਹਿਬ ਨੇ ਜਾਣੀ ਹੈ, ਤਾਂ 18 ਕਰੋੜ ਰੁਪਈਆ ਜਿਹੜਾ ਉਹ ਸਾਲ ਦਾ ਅਸੀਂ ਖੜਾ ਕਰਨਾ, ਤੁਸੀਂ ਲੈ ਜਾਓ, ਸਾਡੇ ਵੱਲੋਂ ਜਿੰਨੇ ਮਰਜ਼ੀ ਡਿਊਟੀ ਤੇ ਚੜਾ ਲਿਓ, ਜਿੰਨੇ ਮਰਜ਼ੀ ਉੱਤੇ ਬੈਰਕ ਦੇ ਵਿੱਚ ਵਹਾ ਕੇ ਉਹਨਾਂ ਨੂੰ ਸ਼ਿਕਾਇਤ ਕਰਾ ਲਿਓ, ਸਾਨੂੰ ਕੋਈ ਇਤਰਾਜ਼ ਨਹੀਂ। ਤਾਂ ਜਿਹੜਾ CISF ਵਾਲਾ ਫੰਡਾ ਸੀਗਾ ਉਹ ਹੁਣ ਇਹਨਾਂ ਦਾ ਰੁਲ ਗਿਆ। ਕਿਉਂਕਿ ਇਹਨਾਂ ਨੂੰ ਇੰਨੇ ਕੁ ਚਾਹੀਦੇ ਸੀ ਕਰਮਚਾਰੀ, ਉਹ ਉਹਨੇ ਕੁ ਦੇ ਨਹੀਂ ਰਹੇ, ਤੇ ਜਿੰਨੇ ਕੁ ਦੇ ਰਹੇ ਆ ਉਹਨੇ ਕੁ ਇਹਨਾਂ ਨੂੰ ਚਾਹੀਦੇ ਨੇ। ਪਰ ਵੈਸੇ ਇੱਕ ਗੱਲ ਆ ਕਿ ਜਿਹੜੇ 150 ਬੰਦੇ ਨੂੰ ਸੰਭਾਲ ਨਹੀਂ ਸਕਦੇ, ਉਹ ਫਿਰ ਜਿਹੜੇ ਜੇਲ੍ਹ ਪ੍ਰਬੰਧਨ ਵਾਲੇ ਆ
ਉਹਨਾਂ ਨੂੰ ਫਿਰ ਕਿਸ ਖੂਹ 'ਚ ਧੱਕਣ ਲਈ ਰੱਖਿਆ? ਸਮਝ ਤੋਂ ਪਰੇ ਦੀ ਗੱਲ ਹੈ ਕਿ 150 ਬੰਦਾ ਹੈ, ਔਰ 150 ਬੰਦੇ ਨੂੰ ਤੇ ਇੱਕ ਜੇਲ੍ਹ ਦੇ ਵਿੱਚ ਜਾਂ 2 ਬੈਰਕਾਂ ਦੇ ਵਿੱਚ ਰੱਖਿਆ ਜਾ ਸਕਦਾ। 150 ਬੰਦੇ ਜਾਂ ਇੱਕ ਛੋਟੀ ਜਿਹੀ ਜੇਲ੍ਹ ਦੇ ਵਿੱਚ, ਕਿਉਂਕਿ ਜੇਲ੍ਹਾਂ ਦੇ ਵਿੱਚ ਵੀ ਜੇਲ੍ਹਾਂ ਹੁੰਦੀਆਂ ਨੇ, ਆਪੇ ਬਣੇ ਹੁੰਦੇ ਆ, ਸੈੱਲ ਬਣੇ ਹੁੰਦੇ ਆ, ਤਾਂ 150 ਬੰਦੇ ਨੂੰ ਕਾਬੂ ਕਰਨ ਲਈ ਤੁਸੀਂ ਕਰੋੜਾਂ ਰੁਪਈਆ ਖਰਚ ਕਰਦੇ ਹੋ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੀ ਤਾਕਤ, ਇਹਨਾਂ ਦੇ ਫੋਨ ਚੱਲਦੇ ਆ ਔਰ WhatsApp ਵਗੈਰਾ ਤੋਂ ਕਾਲਾਂ ਹੁੰਦੀਆਂ ਜਿਹੜੀਆਂ ਕਿ ਇਹਨਾਂ ਦੇ ਰਡਾਰ ਤੇ ਆਉਂਦੀਆਂ ਨੇ, ਤਾਂ ਉਹਨੂੰ ਜੈਮ ਕਰਨ ਲਈ ਜਿਹੜਾ ਨੈਟਵਰਕ ਚਾਹੀਦਾ, 4G ਨੈਟਵਰਕ ਜੈਮ ਕਰਨ ਲਈ ਜਿਹੜਾ ਜੈਮਰ ਸਿਸਟਮ ਚਾਹੀਦਾ, ਉਹ ਕੁਛ ਕੁ ਕਰੋੜ ਦਾ ਲੱਗਣਾ। ਉਧਰਲੇ ਪਾਸੇ ਇਹਨਾਂ ਦਾ ਕੋਈ ਧਿਆਨ ਨਹੀਂ ਹੈ, ਇੱਧਰ ਐਵੇਂ ਆਲ ਦੀਆਂ ਪਤਾਲ ਮਾਰੀ ਜਾਂਦੇ ਆ। ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਰੂਰੀ ਇਸ ਗੱਲ ਦਾ ਇਹਨਾਂ ਨੂੰ ਕਰਨਾ ਚਾਹੀਦਾ ਖਿਆਲ ਕਿ ਜੈਮਰ ਲਾਉਣ, ਪਰ ਜਦੋਂ ਤੱਕ ਮੇਰੇ ਖਿਆਲ ਦੇ ਨਾਲ ਉਹ ਲਾਉਣਗੇ ਇੰਡੀਆ 'ਚ ਉਦੋਂ ਤੱਕ 5G ਆ ਜਾਣਾ, ਇਹਨਾਂ ਦਾ ਜੈਮਰ ਫੇਰ ਜਾਮ ਹੋਇਆ ਰਹਿਣਾ। ਜੀ ਬਿਲਕੁਲ, ਇਹ ਸਮੱਸਿਆ ਤਾਂ ਰਹਿੰਦੀ ਆ, ਥੋੜ੍ਹਾ ਜਿਹਾ ਸਮੇਂ ਤੋਂ ਪਿੱਛੇ ਜਿਹੜੇ ਉਹ ਚੱਲ ਰਹੇ ਹੁੰਦੇ ਆ। ਅਤੇ ਮਿੰਟੂ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਆਪਣੇ ਸਰੋਤਿਆਂ ਨੂੰ ਵੀ ਆਪਾਂ ਸੱਦਾ ਦਿੰਦੇ ਹਾਂ। ਸਰੋਤਿਓ, ਜੇ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਹੋ, ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਫੋਨ ਲਾਈਨਸ ਹੁਣ ਓਪਨ ਨੇ। ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 4082725200 ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ, ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਕੀ ਤੁਸੀਂ ਵੀ ਡਾਈਟ ਅਤੇ ਐਕਸਰਸਾਈਜ਼ ਕਰਕੇ ਅੱਕ ਚੁੱਕੇ ਹੋ ਤੇ ਤੁਹਾਡਾ ਭਾਰ ਨਹੀਂ ਘਟ ਰਿਹਾ? ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਤੁਹਾਡੇ ਕੋਲ ਪਹੁੰਚ ਰਹੇ ਨੇ ਡਾਕਟਰ GS ਜੰਮੂ, ਫ੍ਰੀ weight loss ਸਰਜਰੀ ਅਵੇਅਰਨੈਸ ਸੈਮੀਨਾਰ ਲੈ ਕੇ ਸੈਕਰਾਮੈਂਟੋ ਦੇ ਵਿੱਚ 17 ਸਤੰਬਰ ਨੂੰ ਸ਼ਾਮੀ 6 ਵਜੇ ਤੋਂ ਰਾਤੀ 8 ਵਜੇ ਤੱਕ 4 ਪੁਆਇੰਟਸ ਬਾਈ ਸ਼ੈਰਟਨ ਸੈਕਰਾਮੈਂਟੋ ਵਿਖੇ, ਜੋ ਕਿ ਬੈਰੀਐਟ੍ਰਿਕ ਸਰਜਰੀ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਇਸ ਸਰਜਰੀ ਦੇ ਨਾਲ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ ਅਤੇ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ, ਡਾਇਬੀਟੀਜ਼ ਅਤੇ ਹਾਈ ਕੋਲੇਸਟ੍ਰੋਲ ਤੋਂ ਵੀ ਛੁਟਕਾਰਾ ਪਾ ਸਕਦੇ। ਅਤੇ ਇਹਨਾਂ ਸੈਮੀਨਾਰਸ ਤੇ ਤੁਸੀਂ ਮਿਲ ਸਕੋਗੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਬੈਰੀਐਟ੍ਰਿਕ ਸਰਜਰੀ ਕਰਵਾਈ ਹੈ ਅਤੇ ਲਾਭ ਪ੍ਰਾਪਤ ਕੀਤਾ ਹੈ। ਇਹਨਾਂ ਸੈਮੀਨਾਰਸ ਨੂੰ ਅਟੈਂਡ ਕਰਨ ਵਾਸਤੇ ਫ੍ਰੀ ਰਜਿਸਟ੍ਰੇਸ਼ਨ ਲਈ ਗੱਲ ਕਰ ਸਕਦੇ ਹੋ ਜਾਂ ਫਿਰ WhatsApp ਕਰ ਸਕਦੇ ਹੋ ਕੈਨੇਡਾ ਦੇ ਨੰਬਰ ਤੇ ਕਿਰਨ ਰਾਏ 905 791 7777 9057917777 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ www.jammuhospital.com ਤੇ। ਇਹ ਹੈ ਪੰਜਾਬੀ ਰੇਡੀਓ USA।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨ ਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਤੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਸਰੋਤਿਓ ਤੁਸੀਂ ਵੀ ਜੇਕਰ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਹੁਣ ਪੰਜਾਬ ਜਾਂ ਭਾਰਤ ਦੀ ਰਾਜਨੀਤੀ ਦੇ ਉੱਤੇ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਲਾਈਨਸ ਓਪਨ ਨੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 4082725200 ਦੇ ਉੱਤੇ। ਤੇ ਆਓ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਰਾਜ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਸਵਾਲ ਹੈ ਜੀ ਮਿੰਟੂ ਜੀ ਨੂੰ। ਇੱਕ ਖਬਰ ਸੁਣੀ ਹੈ ਜੀ, ਕੇਜਰੀਵਾਲ ਕਹਿੰਦੇ ਆਪਣਾ ਧਰਮਵੀਰ ਗਾਂਧੀ ਤੇ ਛੋਟੇਪੁਰ ਨੂੰ ਆਮ ਪਾਰਟੀ ਵਿੱਚ ਰਲਾ ਰਿਹਾ। ਕੀ ਇਹਦੇ ਵਿੱਚ ਖਹਿਰਾ ਵੀ ਸ਼ਾਮਲ ਹੈ ਜਾਂ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਹੈ ਜੀ? ਧੰਨਵਾਦ। ਨਹੀਂ, ਉਹਨਾਂ ਨੇ ਜ਼ਿਕਰ ਤੇ ਕੀਤਾ। ਦੇਖੋ ਹਰਪਾਲ ਸਿੰਘ ਚੀਮਾ ਕੱਲ ਅਫੀਸ਼ੀਅਲੀ ਇੱਕ ਬਿਆਨ ਦੇਈ ਜਾਂਦਾ ਸੀਗਾ, ਬਾਈਟ ਦੇਈ ਜਾਂਦਾ ਸੀ ਕੈਮਰਿਆਂ ਦੇ ਸਾਹਮਣੇ। ਉਹਨੇ ਨਾਂ ਲਿਆ। ਹੁਣ ਅਰਵਿੰਦ ਕੇਜਰੀਵਾਲ ਜਦੋਂ ਮੀਟਿੰਗ ਕਰਦਾ ਦੇਖੋ ਉਦੋਂ ਕੋਈ ਵੀ ਅੰਦਰ ਨਹੀਂ ਹੁੰਦਾ, ਉਹਦੇ ਖਾਸ ਹੀ ਹੁੰਦੇ ਆ ਤੇ ਖਾਸ ਤੁਹਾਨੂੰ ਪਤਾ ਹੀ ਆ ਕੌਣ ਹੈ ਪੰਜਾਬ। ਸੋ ਅੰਦਰ ਕੀ ਚੱਲਦਾ ਆਪਾਂ ਨੂੰ ਨਹੀਂ ਪਤਾ, ਪਰ ਅਫੀਸ਼ੀਅਲੀ ਹਰਪਾਲ ਸਿੰਘ ਚੀਮਾ ਨੇ ਜਿਹੜੇ ਕੱਲ ਨਾਮ ਲਏ ਆ ਕਿ ਅਸੀਂ ਭਾਈ ਇਹਨਾਂ ਦੇ ਕੋਲ ਜਾਵਾਂਗੇ, ਉਹ ਡਾਕਟਰ ਧਰਮਵੀਰ ਗਾਂਧੀ ਹੋਵੇ, ਚਾਹੇ ਛੋਟੇਪੁਰ ਹੋਵੇ, ਚਾਹੇ ਸੁਖਪਾਲ ਖਹਿਰਾ ਹੋਵੇ। ਉਹ ਕਹਿੰਦੇ ਕਿ ਪੰਜਾਬ ਦੀ ਖਾਤਰ ਜਾਵਾਂਗੇ, ਪੰਜਾਬ ਨੂੰ ਬਹੁਤ ਸਾਰੀਆਂ ਮੁਸ਼ਕਲਾਤ ਨੇ ਘੇਰਿਆ ਹੋਇਆ, ਅਸੀਂ ਰਲ ਕੇ ਹਮਲਾ ਮਾਰਾਂ। ਆਹ ਗੱਲ ਮੈਂ ਆਪਣੇ ਕੰਨੀ ਸੁਣੀ ਆ ਤੇ ਅੱਖੀਂ ਵੇਖੀ ਆ, ਜਿਹੜੀ ਕਿ ਚੈਨਲ ਤੇ ਹਰਪਾਲ ਸਿੰਘ ਚੀਮਾ ਬੋਲਦਾ ਪਿਆ ਸੀ। ਹੁਣ ਪਿੱਛੇ ਕੀ ਉਹਨਾਂ ਦੀ ਭਮੀਰੀ ਘੁੰਮਦੀ ਪਈ ਆ ਉਹਦੇ ਬਾਰੇ ਤੇ ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਸੱਜੇ ਹੱਥ ਨੂੰ ਵੀ ਖੱਬੇ ਦਾ ਨਹੀਂ ਪਤਾ ਹੁੰਦਾ ਕਿ ਕੀ ਕਰਨਾ ਉਹਨੇ। ਪਰ ਜੇ ਆਪਾਂ ਦੇਖੀਏ ਤਾਂ ਥੋੜੀ ਜਿਹੀ ਅਕਲ ਤੇ ਟਿਕਾਣੇ ਆਈ ਆ। ਪਰ ਹੁਣ ਦੇਖੋ ਜੋ ਵੀ ਕੋਵਿਡ ਕਰਦੇ ਪਏ ਆ ਇਹ ਬਹੁਤ ਵੇਲਾ ਵਿਆਹ ਕੇ ਕਰਦੇ ਪਏ ਆ। ਬੁਝੇ ਦੀਵਿਆਂ 'ਚ ਤੇਲ ਪਾਉਣ ਦਾ ਬਹੁਤਾ ਫਾਇਦਾ ਨਹੀਂ ਹੁੰਦਾ। ਜੇ ਜਦੋਂ ਬੁਝਦੇ ਪਏ ਸੀ ਉਦੋਂ ਤੇਲ ਪਾ ਲੈਂਦੇ ਤੇ ਮੇਰੇ ਖਿਆਲ ਦੇ ਨਾਲ ਰੌਸ਼ਨੀ ਜਿਹੜੀ ਸੀਗੀ ਨਾ ਉਹ ਇਹਨਾਂ ਦੇ ਵਿਹੜੇ ਨੂੰ ਰੌਸ਼ਨ ਕਰੀ ਰੱਖ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜਿਹੜੇ ਬਲਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਪਿੱਛੇ ਜਿਹੇ ਨਾ ਖਬਰ ਆਈ ਸੀਗੀ ਕਿ ਪੰਜਾਬ ਸਰਕਾਰ ਗੱਡੀਆਂ ਦੇ ਰਹੀ ਹੈ ਤੇ ਮੇਰਾ ਅੱਜ ਕੇ ਕੱਲ ਦੀ ਖਬਰ ਹੈਗੀ ਆ ਕਿ ਮਨਪ੍ਰੀਤ ਬਾਦਲ ਨੇ ਬਾਦਲਾਂ ਨੂੰ ਕਹਿਤਾ ਕਿ ਇਹਨਾਂ ਨੂੰ ਗੱਡੀਆਂ ਦੀ ਕੋਈ ਲੋੜ ਨਹੀਂ। ਤੇ ਇੱਕ ਆਪਣੇ ਜਿਹਦੇ ਭਾਈ ਜਗਤਾਰ ਸਿੰਘ ਹਵਾਰਾ ਨੇ ਥੱਪੜ ਮਾਰਿਆ ਸੀਗਾ, ਨਿਸ਼ਾਂਤ ਸ਼ਰਮਾ ਸੀ ਮੇਰੇ ਖਿਆਲ, ਕਿ ਉਹਨੂੰ ਵੀ ਉਦੋਂ ਗੱਡੀ ਦੇਣ ਦਾ ਹੋਇਆ ਸੀਗਾ। ਕਿਆ ਉਹਦਾ ਵੀ ਆਪਣੇ ਬਾਈਕਾਟ ਕੀਤਾ ਮਨਪ੍ਰੀਤ ਬਾਦਲ ਹੋਣਾ ਨੇ ਜਾਂ ਉਹਨੂੰ ਹਲੇ ਗੱਡੀ ਮਿਲਣੀ ਹੈ ਜੀ? ਸਿਰਫ ਇਹ ਦੇਖੋ ਨਿਸ਼ਾਨ ਦਾ ਤੇ ਮੈਨੂੰ ਪਤਾ ਨਹੀਂ ਹੈ। ਉਹਨਾਂ ਨੂੰ ਗਨਮੈਨ ਤਾਂ ਦਿੰਦੇ ਆ। ਗਨਮੈਨ ਤੇ ਕੋਈ ਵੀ ਜਾ ਕੇ ਸਿਕਿਉਰਿਟੀ ਮੰਗ ਸਕਦਾ। ਉਹ ਇੱਕ ਛੋਟਾ ਜਿਹਾ ਰਿਵਿਊ ਹੁੰਦਾ, ਉਸ ਤੋਂ ਬਾਅਦ ਗਨਮੈਨ ਦੇ ਦਿੰਦੇ ਆ। ਇੱਥੇ ਤੇ ਕਈ ਵਾਰ ਇਹੋ ਜਿਹੇ ਬੰਦੇ ਵੀ ਗਨਮੈਨ ਲੈ ਆਉਂਦੇ ਆ ਜਿਹੜੇ ਬੰਦਿਆਂ ਨੂੰ ਪਿੰਡ ਦੇ ਵਿੱਚੋਂ ਮੰਗਵੀਂ ਦਾਤਰੀ ਨਹੀਂ ਮਿਲਦੀ, ਉਹ ਵੀ ਗਨਮੈਨ ਲੈ ਲੈਂਦੇ। ਕਈ ਵਾਰ ਕਾਰ ਦਾ ਸ਼ੀਸ਼ਾ ਵੀ ਇੱਟ ਮਾਰ ਕੇ ਆਪ ਤੋੜ ਕੇ ਤੇ ਕਹਿ ਦਿੰਦੇ ਕਿ ਬੰਦੇ ਤੋੜ ਕੇ ਬੰਦੇ ਪੈ ਗਏ ਆ। ਇਸ ਤਰ੍ਹਾਂ ਵੀ ਗਨਮੈਨ ਲੈ ਜਾਂਦੇ ਆ। ਸੋ ਕਈ ਤੌਰ ਤਰੀਕੇ ਹੈਗੇ ਆ। ਦੂਜੀ ਗੱਲ ਜਿਹੜੀ ਆ ਤੁਸੀਂ ਬਾਦਲਾਂ ਦੀ ਕਹੀ ਆ, ਉਹ ਬਾਦਲ ਕਹਿੰਦੇ ਕਿ ਅਸੀਂ ਤੇ ਮੰਗੀ ਨਹੀਂ ਕੋਈ ਗੱਡੀ, ਸਾਡੇ ਕੋਲ ਤੇ ਕਹਿੰਦੇ ਕਿ ਹੈਗੀਆਂ ਨੇ ਅੱਗੇ। ਤਾਂ ਇਹ ਆਪ ਹੀ ਕਹਿੰਦੇ ਕਿ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਅਸੀਂ ਤਾਂ ਕੁਛ ਵੀ ਨਹੀਂ ਕਿਹਾ।
ਹੁਣ ਪਤਾ ਨਹੀਂ ਦੋਵਾਂ ਬਾਦਲਾਂ ਘਰਾਂ ਚੋਂ ਕਿਹੜਾ ਸੱਚਾ ਕਿਹੜਾ ਝੂਠਾ ਹੈ, ਤੇ ਬਾਦਲ ਹੀ ਹੈ ਨਾ ਦੋਨੇ, ਦੋਵਾਂ ਪਾਸਿਆਂ ਤੋਂ। ਮਨਪ੍ਰੀਤ ਬਾਦਲ ਕਹਿੰਦਾ ਜੀ ਕਿ ਸਾਡੇ ਕੋਲ ਪ੍ਰਪੋਜ਼ਲ ਆਇਆ ਸੀਗਾ ਕਿਉਂਕਿ ਟੌਪ ਪ੍ਰਾਇੋਰਟੀ ਨਹੀਂ ਸੀਗੀ ਇਹ, ਤਾਂ ਅਸੀਂ ਇਹਨੂੰ ਰੱਦ ਕਰ ਦਿੱਤਾ। ਔਰ ਜੇ ਉਹਨਾਂ ਨੂੰ ਬਹੁਤੀ ਜ਼ਰੂਰਤ ਹੈ, ਵੈਸੇ ਤਾਂ ਉਹ ਕਹਿੰਦੇ ਕਿ ਬਖਤਰਬੰਦ ਗੱਡੀਆਂ ਉਹਨਾਂ ਦੇ ਕੋਲ ਹੈਗੀਆਂ ਨੇ, ਬੁਲਟ ਪ੍ਰੂਫ ਗੱਡੀਆਂ ਹੈਗੀਆਂ ਨੇ, ਜੇ ਜ਼ਰੂਰਤ ਹੋਰ ਪੈਂਦੀ ਹੈ ਤੇ ਕਹਿੰਦਾ ਕਿ ਨਾਰਥ ਰੀਜਨ ਦੇ ਸਭ ਤੋਂ ਅਮੀਰ ਤਰੀਨ ਬੰਦੇ ਆ ਉਹ ਲੈ ਲੈਣ ਆਪਣੇ ਪੱਧਰ ਤੇ, ਅਸੀਂ ਕਿਹੜਾ ਰੋਕਿਆ। ਇਹ ਕਹਿੰਦੇ ਕਿ ਅਸੀਂ ਮੰਗੀਏ ਨਹੀਂ। ਹੁਣ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ, ਪਰ ਇੱਕ ਗੱਲ ਜ਼ਰੂਰ ਆ ਕਿ ਦੇਖੋ ਮਨਪ੍ਰੀਤ ਬਾਦਲ ਖਜ਼ਾਨਾ ਖਾਲੀ ਰੋਂਦਾ ਹਮੇਸ਼ਾ, ਪਰ ਇਹਦੇ ਬਾਪੂ ਦੇ ਨਾਲ ਵੀ ਗਨਮੈਨ ਜਿਹੜੇ ਆ ਉਹ ਰਹਿੰਦੇ ਆਮ ਤੌਰ ਤੇ, ਅੱਗੇ ਤੇ ਰਹਿੰਦੇ ਸੀ, ਮੈਂ ਅੱਗੇ ਵੀ ਗੱਲ ਕੀਤੀ, ਹੁਣ ਪਤਾ ਨਹੀਂ ਰਹਿੰਦੇ ਜਾਂ ਨਹੀਂ ਰਹਿੰਦੇ। ਤਾਂ ਜੇ ਇਸ ਤਰੀਕੇ ਨਾਲ ਦੇਖੀਏ ਤਾਂ ਬਹੁਤ ਸਾਰੇ ਲੋਕਾਂ ਕੋਲ ਆਪਣੇ ਪੱਧਰ ਤੇ ਗਨਮੈਨ ਲੈਣ ਜੋਗੀ ਮਾਇਆ ਹੁੰਦੀ ਆ। ਔਰ ਕਮੇਟੀ ਦਾ ਜਿਹੜਾ ਇੱਕ ਆਪਾਂ ਕਹਿ ਲਈਏ ਕਿ ਆਪਣਾ ਬਜਟ ਆ, ਉਹਦੇ ਵਿੱਚੋਂ ਜਿਹੜੇ ਲੋਕ ਤਨਖਾਹਾਂ ਭੱਤੇ ਲੈਂਦੇ ਆ, ਇਹਨਾਂ ਨੇ ਉਹਨਾਂ ਨੂੰ ਵੀ ਗਨਮੈਨ ਦਿੱਤੇ ਹੋਏ ਆ। ਤਾਂ ਰਿਵਿਊ, ਮੈਂ ਤਾਂ ਹਮੇਸ਼ਾ ਕਹਿੰਦਾ ਕਿ ਤੁਹਾਡੀ ਇੱਕ ਕਮੇਟੀ ਬੈਠੀ ਉਹ ਰਿਵਿਊ ਕਰੇ ਸਾਰੇ ਪੱਖਾਂ ਤੋਂ ਕਿ ਕਿਹਨੂੰ ਕਿਹੋ ਜਿਹੀ ਗੱਡੀ ਚਾਹੀਦੀ ਹੈ, ਕਿਹੋ ਜਿਹੀ ਸਿਕਿਉਰਿਟੀ ਚਾਹੀਦੀ ਆ। ਔਰ ਸਿਕਿਉਰਿਟੀ ਦਾ ਵੀ ਪੂਲ ਹੋਣਾ ਚਾਹੀਦਾ ਤੁਹਾਡਾ ਕੋਈ ਇਸ ਤਰ੍ਹਾਂ ਦਾ ਕਿ ਜਿੱਥੇ 10 ਬੰਦੇ ਤੁਸੀਂ ਐਵੇਂ ਖਰਚ ਕਰਦੇ ਹੋ ਤੇ 2 ਹੀ ਬੰਦੇ ਜਿਹੜੇ ਤਕੜੇ ਉਹ ਕੰਮ ਦੇ ਸਕਣ। ਇਸ ਤਰ੍ਹਾਂ ਦਾ ਪੂਲ ਬਣਾਇਆ ਜਾਵੇ ਕਿਉਂਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਹਾਡੇ ਕੋਲ ਨੌਕਰੀ ਹੈ। ਜੀ ਜੀ ਬਿਲਕੁਲ। ਅਤੇ ਸਰੋਤਿਓ, ਜੇਕਰ ਤੁਸੀਂ ਵੀ ਕਾਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈਗਾ ਸਟੂਡੀਓ ਦੇ ਵਿੱਚ, ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ ਜੀ 408 272 5200 4082725200 ਦੇ ਉੱਤੇ। ਮਿੰਟੂ ਜੀ, ਆਪਾਂ ਕੇਜਰੀਵਾਲ ਹੁਣਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਕਰ ਰਹੇ ਸੀ, ਖੇਮੇ ਦੇ ਵਿੱਚ ਜਿਹੜਾ ਜਿੱਦਾਂ ਕਹਿ ਲਓ ਵੀ ਸ਼ਾਂਤੀ ਜੀ ਵੀ ਕਿਤੇ ਨਾ ਕਿਤੇ ਬਣੀ ਹੋਈ ਆ। ਫੂਲਕਾ ਹੁਣਾਂ ਦਾ ਵੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਆਨ ਸੀ ਉਹ ਵੀ ਤਰੀਕ ਮਿਲਾ ਦਾ ਲਾਗੇ ਆਉਣ ਵਾਲੀ ਹੈ, ਕੀ ਉੱਧਰਲੇ ਪਾਸੇ ਨੂੰ ਹੋ ਸਕਦਾ? ਨਹੀਂ, ਫੂਲਕਾ ਨੇ ਤੇ ਕੱਲ ਸਾਫ਼ ਹੀ ਕਰ ਦਿੱਤਾ, ਕਹਿੰਦਾ ਕਿ ਅਸਤੀਫਾ ਹੁਣ ਮੈਂ ਆਪਦਾ ਜਿਹੜਾ ਉਹ ਕੈਂਸਲ ਕਰ ਦਿੱਤਾ। ਉਹ ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਚੈਲੰਜ ਹੋ ਗਿਆ। ਇਹ ਫੂਲਕਾ ਸਾਹਿਬ ਅੱਜ ਵੀ ਪ੍ਰੈਸ ਕਾਨਫਰੰਸ ਕਰੀ ਜਾਂਦੇ ਸੀ, ਕਹਿੰਦੇ ਕਿ ਇਹਨਾਂ ਨੇ ਆਪਣਾ ਸਰਕਾਰੀ ਵਕੀਲ ਹੀ ਨਹੀਂ ਪੇਸ਼ ਕੀਤਾ ਉੱਥੇ ਹਾਈ ਕੋਰਟ ਦੇ ਵਿੱਚ। ਵੈਸੇ ਦੇਖੋ, ਫੂਲਕਾ ਸਾਹਿਬ ਦਾ ਇੱਕ ਫਾਇਦਾ ਤੇ ਆਪਾਂ ਨੂੰ ਹੈਗਾ ਕਿ ਘੱਟੋ ਘੱਟ ਕੋਰਟ ਕਚਹਿਰੀਆਂ ਦੀਆਂ ਅੰਦਰਲੀਆਂ ਗੱਲਾਂ ਜਿਹੜੀਆਂ ਨਾਲ ਦੀ ਨਾਲ ਰੱਖ ਦਿੰਦਾ ਸਨ। ਤਾਂ ਅੱਜ ਵੀ ਉਹਨੇ ਜਿਹੜੀ ਗੱਲ ਕਹੀ ਆ, ਉਹ ਕਹਿੰਦਾ ਕਿ ਦੇਖੋ ਇਹਨਾਂ ਨੇ ਆਪਣਾ ਵਕੀਲ ਉੱਥੇ ਪੇਸ਼ ਨਹੀਂ ਕੀਤਾ, ਤਰੀਕ ਪੈ ਗਈ ਆ 20। ਤਾਂ ਫੂਲਕਾ ਸਾਹਿਬ ਨੇ ਵੀ ਕਹਿਤਾ ਕਿ ਕਹਿੰਦਾ ਕਿ ਉਦੋਂ ਤੱਕ ਆਪਾਂ ਵਿਕਟਾਂ ਤੇ ਬੱਲਾ ਨਹੀਂ ਮਾਰਨਾ ਜਦੋਂ ਤੱਕ ਉੱਥੇ ਕੋਈ ਪ੍ਰੋਸੀਡਿੰਗ ਨਹੀਂ ਹੁੰਦੀ। ਤਾਂ ਹਾਲ ਦੀ ਘੜੀ ਫੂਲਕਾ ਸਾਹਿਬ ਦਾ ਅਸਤੀਫਾ ਜਿਹੜਾ ਉਹ ਠੰਡੇ ਜਾਂ ਕਹਿ ਲਈਏ ਕਿ ਖੱਟੇ ਮਿੱਠੇ ਵਸਤੇ 'ਚ ਪੈ ਗਿਆ, ਕੁਛ ਵੀ ਹੋ ਸਕਦਾ ਗਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਨਿਰਮਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਨਿਰਮਲ ਸਿੰਘ ਲਾਲੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਬਸਰੀਆ ਜੀ, ਮੇਰਾ ਇੱਕ ਸਵਾਲ ਮਾੜਾ ਜਿਹਾ ਕਿਉਂ? ਤਗੜਾ ਜਿਹਾ ਹੋਣ ਦਿਓ, ਕੋਈ ਗੱਲ ਨਹੀਂ। ਹਾਂਜੀ, ਤੁਹਾਨੂੰ ਯਾਦ ਹੋਊਗਾ ਕਿ ਨਹੀਂ ਪਤਾ ਨਹੀਂ ਮੈਨੂੰ, ਇੱਕ ਫੂਲਕਾ ਦੇਵੀ MP ਦਾ ਕਤਲ ਹੋ ਗਿਆ ਸੀਗਾ। ਫੂਲਕਾ ਦੇਵੀ ਨਹੀਂ, ਫੂਲਣ ਦੇਵੀ ਹੋਣੀ ਆ। ਹਾਂ, ਫੂਲਾ ਦੇਵੀ ਹਾਂ ਫੂਲਣ ਦੇਵੀ। ਹਾਂਜੀ, ਉਹ ਜਿਹੜੇ ਕਾਤਲ ਸੀ ਉਹਨਾਂ ਦਾ ਕੀ ਬਣਿਆ ਸੀ, ਉਹਨਾਂ ਬਾਰੇ ਮੈਂ ਥੋੜਾ ਜਾਣਨਾ ਚਾਹੁੰਦਾ ਸੀ। ਉਹਦੇ ਚ ਸ਼ੇਰ ਸਿੰਘ ਰਾਣਾ ਹੋਰਾਂ ਨੂੰ ਮੇਰੇ ਖਿਆਲ ਦੇ ਨਾਲ ਕੈਦ ਹੋਈ ਸੀਗੀ। ਸ਼ੇਰ ਸਿੰਘ ਰਾਣਾ ਸੀਗਾ ਜਿਹਨੇ ਮਾਰੀ ਸੀਗੀ, ਉਹ ਠਾਕਰਾਂ ਦੇ ਵਿੱਚੋਂ ਹੀ ਸੀਗਾ। ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦਾ ਇੱਕ ਬਹੁਤ ਲੰਮੇ ਸਮੇਂ ਤੋਂ ਚੱਲਦਾ ਸੀਗਾ ਜਦੋਂ ਜਹਿਦ ਵਾਲਾ ਕੰਮ। ਠਾਕੁਰਾਂ ਨੇ ਪਹਿਲਾਂ ਫੂਲਣ ਦੇਵੀ ਨੂੰ ਡਾਕੂ ਬਣਾਇਆ ਸੀਗਾ ਜਾਤੀ ਕਰਕੇ, ਫਿਰ ਉਹਨੇ ਬੰਦੇ ਮਾਰੇ ਸੀਗੇ ਇਹਨਾਂ ਦੇ ਠਾਕਰਾਂ ਦੇ। ਫਿਲਮ ਦੇਖੀ ਹੋਣੀ ਤੁਸੀਂ, ਉਹ ਜਿਹੜੇ 10-15 ਇੱਕੋ ਦਿਨ ਮਾਰੇ ਸੀਗੇ। ਤਾਂ ਫਿਰ ਠਾਕਰਾਂ ਦੇ ਵਿੱਚ ਵੀ ਸ਼ੇਰ ਸਿੰਘ ਰਾਣਾ ਸੀ ਜਿਹਨੇ ਕਤਲ ਕਰ ਦਿੱਤੀ। ਤੇ ਸ਼ੇਰ ਸਿੰਘ ਰਾਣਾ ਨੂੰ ਮੁੜ ਕੇ ਤਿਹਾੜ ਜੇਲ੍ਹ ਦੇ ਵਿੱਚੋਂ ਭਜਾ ਕੇ ਵੀ ਲੈ ਗਏ ਸੀ ਇੱਕ ਵਾਰੀ, ਫਿਰ ਫੜਿਆ ਗਿਆ ਸੀਗਾ। ਉਸ ਤੋਂ ਬਾਅਦ ਪਤਾ ਨਹੀਂ ਇਹਦੀ ਸਜ਼ਾ ਮਾਫ਼ ਕਰ ਦਿੱਤੀ ਕਿਉਂਕਿ ਤੁਹਾਨੂੰ ਪਤਾ ਹੀ ਆ ਜਿੱਦਾਂ ਦਾ ਅੰਦਰ ਖਾਤੇ ਕੰਮ ਚੱਲਦਾ ਤੇ ਪਿੰਕੀ ਵਰਗੇ ਆ ਜਾਂਦੇ ਆ ਬਾਹਰ। ਤਾਂ ਬਾਅਦ ਦੇ ਵਿੱਚ ਉਹਦੀ ਜ਼ਮਾਨਤ ਹੋਈ ਆ ਜਾਂ ਉੱਤੋਂ ਕਿਸੇ ਕੋਰਟ ਤੋਂ ਜਾਂ ਉਹਦੀ ਸਜ਼ਾ ਜਿਹੜੀ ਆ ਉਹ ਮਾਫ਼ ਹੋਈ ਆ ਜਾਂ ਉਹਨੇ ਕੱਟ ਲਈ ਆ। ਇਹਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ ਹੈ। ਮੈਂ ਪਤਾ ਕਰਨ ਦਾ ਯਤਨ ਕਰੂੰਗਾ ਕਿ ਲੇਟੈਸਟ ਅਪਡੇਟ ਕੀ ਹੈ ਇਸ ਮਾਮਲੇ ਦੀ। ਬੜਾ ਤੁਸੀਂ ਵਧੀਆ ਇਹ ਸਵਾਲ ਕੀਤਾ ਕਿਉਂਕਿ ਭੁੱਲਿਆ ਵਿਸਰਿਆ। ਉੱਦਾਂ ਮੈਨੂੰ ਪਤਾ ਕਿ ਸ਼ੇਰ ਸਿੰਘ ਰਾਣਾ ਸੀਗਾ ਜਿਹਨੇ ਮਾਰੀ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਮਿੰਟੂ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਇਹ ਦੱਸਿਓ ਜੀ ਬਈ ਇਲੈਕਸ਼ਨਾਂ ਦੇ ਵਿੱਚ ਇੱਕ ਤਾਂ ਦਾਰੂ ਸਿੱਕਾ ਚੱਲ ਰਿਹਾ, ਕੋਈ ਨਲਕਾ ਨੁਲਕਾ ਚੱਲਦੇ ਆ ਹੁਣ? ਉਹਦੇ ਦੇਖੋ ਜਦੋਂ ਤੱਕ ਪਿਆਕੜ ਹੈ ਉਦੋਂ ਤੱਕ ਫਿਰ ਉਹ ਧਾਕੜ ਵੀ ਹੈਗੇ ਹੀ ਆ।
ਜੀ। ਤੇ ਦੂਜਾ ਸਵਾਲ ਸੀਗਾ ਜੀ 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 ਜਿਹੜਾ ਕਿ ਬਾਦਲਾਂ ਜਿਹੜੀ ਸੁਰੱਖਿਆ ਦੀ ਗੱਲ ਕਰਦੇ ਆ ਜੀ, ਇੱਕ ਤਾਂ ਆਪਣੀ ਸਿਕਿਉਰਿਟੀ ਬਹੁਤ ਰੱਖੀ ਆ ਮਨਪ੍ਰੀਤ ਦੇ ਨਾਲ, ਜਿਹੜੇ ਦੋਨੋਂ ਬੰਦੇ ਸਿਵਲ ਆ, ਜਿਹੜੇ ਉਹ ਦੋਨੋਂ ਸਿਕਿਉਰਿਟੀ ਵਾਲੇ ਆ, ਪੁਲਿਸ ਵਾਲੇ ਆ। ਤੇ ਸੀਟਾਂ ਥੱਲੇ ਸਾਲਟਾਂ ਪਈਆਂ। ਮੈਂ ਉਸ ਗੱਡੀ 'ਚ ਬਹੁਤ ਸਫ਼ਰ ਕੀਤਾ ਨਾਲ ਉਹਦੇ ਬਹੁਤ ਵਾਰੀ। ਕਿਆ ਬਾਤ। ਤੇ ਫਿਰ ਤਾਂ ਤੁਸੀਂ ਦਾਸ ਜੀ ਬਾਰੇ ਵੀ ਜਾਣਦੇ ਹੋਗੇ ਕਿ ਉਹਨਾਂ ਨੂੰ ਗੱਡੀ ਜਿਹੜੀ ਆ, ਦਾਸ ਜੀ ਕੋ ਜਿਪਸੀ ਪੂਰੀ ਆ ਜੀ, ਆਪਣੀ ਸਿਕਿਉਰਿਟੀ ਉਹਦੇ ਕੋਲ ਜੀ ਪੂਰੀ ਆ। ਤੇ ਇਹਨਾਂ ਦੀ ਮਾਤਾ ਨਾਲ 2 ਗਨਮੈਨ ਆ ਜਦੋਂ ਜਾਂਦੀ ਆ। ਅਰਜਨ ਕੋਲ 7 ਗਨਮੈਨ ਆ, ਔਰ ਅਸਲਾ ਕਿਸੇ ਵੀ ਮੰਤਰੀ ਕੋਲ ਨਹੀਂ, ਉਹ ਜਿਹੜਾ ਉਹ ਅਸਲਾ ਮੰਗ ਕੇ ਨਾਲ ਲੈਂਦਾ। ਕਿਆ ਬਾਤ, ਦੇਖ ਲਓ। ਬਿਲਕੁਲ ਇਹਨਾਂ ਦੀ ਗੱਲ ਸਹੀ ਹੈ। ਮੈਂ ਦਾਸ ਜੀ ਦੀ ਸਿਕਿਉਰਿਟੀ ਮੈਂ ਵੇਖੀ ਹੋਈ ਹੈ, ਮੈਂ ਤਾਂ ਮੈਂਸ਼ਨ ਕੀਤੀ ਸੀਗਾ। ਹਾਂਜੀ। ਤੇ ਦੂਜਾ ਇਹਨਾਂ ਦੇ ਘਰ ਵੀ ਸਿਕਿਉਰਿਟੀ ਆ। ਤੇ ਗੜਗਾਉਂ ਵਾਲੇ ਘਰ ਦੇ ਵਿੱਚ 5 ਬੰਦੇ ਸਿਕਿਉਰਿਟੀ ਦੇ ਬੀਨੂ ਦੇ ਨਾਲ ਉੱਥੇ ਜੇ ਰੱਖੇ ਆ। ਜਿਹੜਾ ਤੁਸੀਂ ਤਾਂ ਚੰਗਾ ਸਿਕਿਉਰਿਟੀ ਵਾਲਾ ਇਹਨਾਂ ਦਾ ਕੱਢ ਕੇ ਲਿਆਂਦਾ ਪਰਚਾ। ਮੈਂ ਇਕੱਠਾ ਥੈਂਕ ਯੂ ਅਮਰੀਕ ਸਿੰਘ ਜੀ। ਇਹਦੇ ਨਾਲ ਜੋ ਜੋਲ ਕੋਲ ਗਨਮੈਨ ਆ, ਇਹਦੇ ਸਾਲੇ ਕੋਲ ਜੋ ਉਹ ਤਾਂ ਕਿਸੇ ਅਹੁਦੇ ਤੇ ਵੀ ਨਹੀਂ, ਕਿਸੇ ਅਹੁਦੇ ਤੇ ਵੀ ਨਹੀਂ ਮੇਰੇ ਖਿਆਲ। ਜੀ ਥੈਂਕ ਯੂ। ਮੇਰੀ ਸੱਸ ਕੋਲ ਗਨਮੈਨ ਆ, ਔਰ ਦਿੱਲੀ ਵਾਲੇ ਫਾਰਮ ਤੇ ਗਨਮੈਨ ਆ, ਜਿਹੜੇ ਉੱਥੇ ਸਾਰਾ ਖੇਤੀਬਾੜੀ ਦਾ ਕੰਮ ਕਰਦੇ ਕਰਾਉਂਦੇ ਨਾਲ। ਜੀ ਇਹ ਤਾਂ ਸਾਰੇ ਬਹੁਤ ਬੁਰੇ ਹਾਲ ਹੈ ਇਹਨਾਂ ਦੇ। ਇਹ ਬਾਅਦ ਦੂਜਿਆਂ ਨੂੰ ਹੀ ਜਿਹੜਾ ਜਿਹੜੀਆਂ ਕਹਿ ਲਓ ਵੀ ਕਹਿਣ ਨੂੰ ਈਜ਼ੀ ਹੁੰਦਾ ਆ, ਆਪਣੀ ਜਿਹੜੀ ਆ ਪੀੜੀ ਥੱਲੇ ਸੋਟਾ ਜਿਹੜਾ ਸ਼ਾਇਦ ਹੀ ਕੋਈ ਮਾਰਦਾ ਹੁੰਦਾ ਆ ਜੀ। ਤੇ ਮਿੰਟੂ ਜੀ ਅਗਲੇ ਕਾਲਰ ਨੇ ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਅਸਲ ਵਿੱਚ ਜਿਹੜੇ ਰਾਜਸੀ ਲੀਡਰ ਨੇ, ਇਹ ਜਿਹੜੇ ਤੇ ਚੰਗੇ ਨੇ, ਜਿਨ੍ਹਾਂ ਨੇ ਲੋਕਾਂ ਦੇ ਭਲੇ ਲਈ ਕੰਮ ਕੀਤਾ ਵਾ, ਮੈਂ ਸਮਝਾ ਉਹਨਾਂ ਨੂੰ ਤੇ ਕੋਈ ਮਾਰਦਾ ਨੀਗਾ। ਤੇ ਜਿਨ੍ਹਾਂ ਪਾਪ ਕੀਤੇ ਨੇ ਉਹਨਾਂ ਵਾਸਤੇ ਮੈਂ ਸਮਝਾ ਸਰਕਾਰ ਨੂੰ ਸਿਕਿਉਰਿਟੀ ਦੇਣੀ ਨਹੀਂ ਚਾਹੀਦੀ। ਉਹਨਾਂ ਨੂੰ ਆਪੇ ਕੋਈ ਸਜ਼ਾ ਦੇ ਦੂਗਾ, ਉਹਨਾਂ ਦੇ ਪਾਪਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਆ। ਜੇ ਉਹਨਾਂ ਚੰਗੇ ਕੰਮ ਕੀਤੇ ਫਿਰ ਤੇ ਉਹਨਾਂ ਨੂੰ ਕਿਸੇ ਮਾਰਨਾ ਨਹੀਂ, ਤੇ ਜੇ ਉਹਨਾਂ ਮਾੜੇ ਕੰਮ ਕੀਤੇ ਤੇ ਫਿਰ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਨਹੀਂ ਸਿਕਿਉਰਿਟੀ ਦੇਣੀ ਚਾਹੀਦੀ। ਇਹਦੇ ਬਾਰੇ ਤੁਹਾਡਾ ਆਪਣਾ ਵਿਚਾਰ ਦੱਸਿਓ। ਮੈਂ ਤੇ ਹੁਣ ਦੇਖੋ ਪਾਪ ਪੁੰਨ ਵਾਲਾ ਕੀ ਇਹਨਾਂ ਦਾ ਆਕਲਨ ਕਰਾਂ, ਪਰ ਦੇਖੋ ਸਿਕਿਉਰਿਟੀ ਤਾਂ ਹਰੇਕ ਨੂੰ ਇੱਥੇ ਦਿੱਤੀ ਜਾਂਦੀ ਆ। ਜਾਨ ਮਾਲ ਦੀ ਹਿਫਾਜ਼ਤ ਜਿਹੜੀ ਆ ਸਟੇਟ ਦਾ ਫਰਜ਼ ਆ। ਇੱਥੇ ਸਿਕਿਉਰਿਟੀ ਜਿਹੜੀ ਆ ਉਹ ਇੱਕ ਕੈਦੀ ਨੂੰ ਵੀ ਤਾਂ ਦਿੱਤੀ ਜਾਂਦੀ ਆ ਨਾ, ਜਿਹੜਾ ਇੱਥੋਂ ਤੱਕ ਕਿ ਫਾਇਲ ਲੱਗਾ ਹੁੰਦਾ, ਕੋਠੀ ਲੱਗਾ ਹੁੰਦਾ, ਉਹਦੇ ਮੂਹਰੇ ਵੀ ਇੱਕ ਬੰਦਾ ਜਿਹੜਾ ਚਿੱਤੋਂ ਪਾਰ ਖੜਾ ਰਹਿੰਦਾ ਕਿ ਕਿਤੇ ਇਹਨੂੰ ਕੋਈ ਨੁਕਸਾਨ ਨਾ ਪਹੁੰਚ ਜਾਵੇ। ਤਾਂ ਸਿਕਿਉਰਿਟੀ ਜਾਨ ਮਾਲ ਦੀ ਤੇ ਉਹ ਹਰੇਕ ਦੀ ਆ ਜਿਹੜੀ ਉਹ ਹੈਗੀ ਆ ਸਟੇਟ ਦੀ, ਉਹ ਇੱਕ ਜ਼ਿੰਮੇਵਾਰੀ ਆ ਮੁੱਢਲੇ ਤੌਰ ਤੇ। ਪਰ ਉੱਦਾਂ ਸਭ ਤੋਂ ਵੱਡਾ ਸਵਾਲ ਤੇ ਉਹ ਜਿਹੜਾ ਤੁਸੀਂ ਕੀਤਾ, ਜੇ ਕੋਈ ਬੰਦਾ ਚੰਗਾ ਕੰਮ ਕਰੇ, ਜੇ ਕੋਈ ਬੰਦਾ ਬਣਾ ਕੇ ਰੱਖੇ। ਹੁਣ ਡਾਕਟਰ ਧਰਮਵੀਰ ਗਾਂਧੀ ਆ, ਉਹਦੇ ਵੀ ਤੇ ਸਿਆਸੀ ਵਿਰੋਧੀ ਹੈਗੀ, ਤੁਰੇ ਫਿਰਦੇ ਆ ਲੋਕਾਂ ਦੇ ਵਿੱਚ, ਤੁਰੇ ਫਿਰਦੇ ਆ। ਇਹੋ ਜਿਹੇ ਕਿੰਨੇ ਲੋਕ ਆ। ਮਾਨਕ ਸਰਕਾਰ ਮੁੱਖ ਮੰਤਰੀ ਰਿਹਾ, ਵੇਖ ਲਓ ਕਿੰਨਾ ਸਮਾਂ ਕਾਮਰੇਡਾਂ ਦਾ। ਤੇ ਤ੍ਰਿਪੁਰਾ ਦੇ ਵਿੱਚ 5 ਸਾਲ ਰਿਹਾ ਲਗਾਤਾਰ, ਉਹ ਸਕੂਟਰ ਤੇ ਨਿਕਲ ਜਾਂਦਾ ਸੀਗਾ। ਮੈਂ ਯੂਪੀ ਦੇ ਵਿੱਚ ਅਖਿਲੇਸ਼ ਦੇ ਇੱਕ ਮੰਤਰੀ ਬਾਰੇ ਪੜ੍ਹਿਆ ਸੀਗਾ ਕਿ ਉਹ ਆਪਣੀ ਝੁੱਗੀ ਝੋਪੜੀ ਜੀ 'ਚ ਰਹਿੰਦਾ ਸੀਗਾ, ਤੇ ਉਹ ਵੀ ਡਿੱਗ ਪਈ ਇੱਕ ਵਾਰੀ ਤੇ ਉਹ ਇਕੱਲਾ ਹੀ ਆ ਕੇ ਲਿਪਣ ਡਿਆ ਸੀਗਾ ਉੱਥੇ। ਇਸ ਤਰ੍ਹਾਂ ਦੇ ਹੈਗੇ ਆ ਮੰਤਰੀ, ਕੋਈ ਸ਼ੱਕ ਨਹੀਂ, ਕੋਈ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜੇ ਕੋਈ ਚੰਗਾ ਕੰਮ ਕਰੇ ਤਾਂ ਉਹਨੂੰ ਡਰ ਨਹੀਂ ਹੁੰਦਾ। ਪਰ ਰੌਲਾ ਇਹ ਆ ਕਿ ਕਈ ਵਾਰ ਚੰਗੇ ਬੰਦੇ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ, ਜਿਹੜੇ ਬੰਦੇ ਨਾਲ ਨਹੀਂ ਹੈ ਕੋਈ ਤੀਜਾ ਬੰਦਾ ਸ਼ਰਾਰਤ ਵੀ ਕਰ ਸਕਦਾ। VIP ਬੰਦਿਆਂ ਨੂੰ ਸਿਕਿਉਰਿਟੀ ਤਾਂ ਜ਼ਰੂਰੀ ਹੈ, ਇਸ ਪੱਖੋਂ ਤੇ ਆਪਾਂ ਨਹੀਂ ਕਹਿ ਸਕਦੇ, ਕਿਸੇ ਦੀ ਜਾਨ ਦਾ ਸਵਾਲ ਹੈ। ਪਰ ਹਾਂ, ਜਿਹੜੀ ਗੱਲ ਤੁਸੀਂ ਕਹੀ ਆ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਉਹਨਾਂ ਦੇ ਨਾਲ ਸਿਕਿਉਰਿਟੀ ਥੋੜੀ ਹੈਵੀ ਹੁੰਦੀ ਆ। ਉਹ ਸ਼ਾਇਦ ਇਸ ਕਰਕੇ ਕਿਉਂਕਿ ਗਾਂ ਦੂਜਿਆਂ ਨੇ ਉਹਨਾਂ ਤੋਂ ਸਿੱਖਣਾ ਹੁੰਦਾ, ਇਸ ਕਰਕੇ ਉਹਨਾਂ ਦੀ ਸੁਰੱਖਿਆ ਦਾ ਜ਼ਿਆਦਾ ਖਿਆਲ ਰੱਖਦੇ ਆ ਕਿ ਇਹਨਾਂ ਤੋਂ ਗੁਣ ਜਿਹੜੇ ਆ ਉਹ ਅਸੀਂ ਲੈਣੇ ਆਉਂਦੇ ਬਹੁਤ ਸਾਰੇ। ਜੀ ਅਗਲੀ ਆਪਾਂ ਮਿੰਟ ਜੀ ਗੱਲ ਕਰਦੇ ਆਪਣੇ ਜੁੜੇ ਨੇ ਹਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਮਿੰਟੂ ਜੀ ਕੁਐਸਚਨ ਸੀਗਾ, ਮੈਂ ਰਾਤੀ ਵੀਡੀਓ ਦੇਖ ਰਿਹਾ ਸੀ ਤਿੰਦਰਪਾਲ ਸਿੰਘ ਦੀ ਮੱਖੂ ਸਾਹਿਬ ਦੇ ਨਾਲ। ਉਹ ਕਹਿੰਦੇ ਸੀ ਵੀ ਮੇਰੇ ਤੋਂ ਲਿਖਾ ਲਓ ਵੀ ਇਹਨਾਂ ਨੇ ਕੈਪਟਨ ਸਰਕਾਰ ਨੇ ਇਸ ਹਿਸਾਬ ਨਾਲ ਉਹ ਜਿਹੜੀ ਉਹ ਬਰਗਾੜੀ ਰਿਪੋਰਟ ਪੇਸ਼ ਕੀਤੀ ਹੈ, ਕਿਉਂਕਿ ਉਹਨਾਂ ਦੇ ਨਾਂ ਨਹੀਂ ਲਿਖੇ ਕਿਸੇ ਦੇ ਵੀ ਇਹਨਾਂ ਨੂੰ ਕਦੀ ਨਹੀਂ ਸਜ਼ਾ ਉਹਨਾਂ ਨੇ ਕੈਪਟਨ ਕਰ ਸਕਦਾ। ਕੀ ਗੱਲ ਹੈ, ਸੱਚੀ ਹੈ ਜੀ ਕਿ ਕੁਛ ਹੋਊਗਾ ਕਿ ਉਹ ਸੱਚ ਹੀ ਬੋਲ ਰਹੇ ਆ? ਨਹੀਂ, ਉਹ ਤੇ ਸੁਖਬੀਰ ਬਾਦਲ ਵੀ ਕਹਿੰਦਾ ਕਿ ਇਹਨਾਂ 'ਚ ਹਿੰਮਤ ਹੈਗੀ ਤੇ ਫੜ ਕੇ ਦਿਖਾਉਣ ਸਾਨੂੰ। ਉਹਦੇ ਸੁਖਬੀਰ ਬਾਦਲ ਵੀ ਕਹੀ ਜਾਂਦਾ, ਉਹ ਤੇ ਬਹੁਤ ਸਾਰੇ ਲੋਕ ਕਹੀ ਜਾਂਦੇ ਆ, ਫੂਲਕਾ ਸਾਹਿਬ ਕਹੀ ਜਾਂਦਾ। ਹਾਲਾਂਕਿ ਫੂਲਕਾ ਸਾਹਿਬ ਉਹੀ ਨੇ ਸ਼ਖਸ ਜਿਨ੍ਹਾਂ ਨੇ ਉੱਥੇ ਅਸੈਂਬਲੀ ਦੇ ਵਿੱਚ
ਤਾਬੜਤੋੜ ਹਮਲੇ ਕੀਤੇ ਅਕਾਲੀਆਂ ਤੇ। ਹੁਣ ਉਹ ਕਹਿੰਦੇ ਆ ਕਿ ਇਹਨਾਂ ਨੇ ਅਕਾਲੀਆਂ ਨੂੰ ਬਚਾਉਣ ਦੀ ਪੂਰੀ ਮੁਹਿੰਮ ਵਿੱਢੀ ਹੋਈ ਆ। ਉਹ ਇੱਥੇ ਕਈ ਜਾਂਦੇ ਆ, ਪਰ ਰੌਲਾ ਹੁਣ ਇਹ ਆ ਕਿ ਦੇਖੋ, ਇੱਕ ਤੇ ਇਹ ਗੱਲ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ 48 ਰਿਪੋਰਟ ਆ ਉਹ ਹਾਈ ਕੋਰਟ 'ਚ ਚੈਲੰਜ ਹੋ ਗਈ ਆ। ਹੁਣ ਜਦੋਂ ਤੱਕ ਹਾਈ ਕੋਰਟ ਸਾਫ਼ ਨਹੀਂ ਕਰਦਾ, ਮੰਨ ਲਓ ਕੱਲ ਨੂੰ ਇੱਥੇ ਨਾਮਜ਼ਦਗੀ ਵੀ ਹੋ ਜਾਂਦੀ ਹੈ ਕਿਸੇ ਦੀ, ਕਿ ਇਹਨੂੰ ਨਾਮਜ਼ਦ ਕਰ ਲਿਆ ਜਾਂਦਾ, ਮੰਨ ਲਓ ਪਰਚੇ 'ਚ ਪਾ ਲਿਆ ਜਾਂਦਾ, ਜਿਹਨੂੰ ਵੀ ਹੁਣ ਸ਼ਾਮਲ ਕਰ ਲਿਆ, ਜਦੋਂ ਇੱਕ ਚਲੇ ਗਿਆ ਉਹਦੇ ਨਾਲ ਦੂਸਰਾ ਚਲੇ ਗਿਆ, ਤੀਸਰਾ ਚਲੇ ਗਿਆ। ਹੁਣ ਜਿਹਨੂੰ ਵੀ ਨਾਮਜ਼ਦ ਕਰੂਗੀ, ਮੰਨ ਲਓ SIT ਕਿਸੇ ਨੂੰ ਬਾਦਲ ਸਾਹਿਬ ਨੂੰ ਨਾਮਜ਼ਦ ਕਰ ਲੈਂਦੀ ਆ, ਮੰਨ ਲਓ, ਮੇਨ ਗੱਲ ਇਹੋ ਹੀ ਆ, ਪਹੁੰਚੋਂ ਕਿ ਆਪਾਂ ਇੱਥੇ ਲਿਆਉਣੀ ਹੁੰਦੀ ਆ, ਬਾਦਲ ਸਾਹਿਬ ਨੂੰ ਮੰਨ ਲਓ ਨਾਮਜ਼ਦ ਕਰ ਲੈਂਦੇ, ਜਦੋਂ ਦੂਸਰੇ ਚਲੇ ਗਏ ਤਾਂ ਕੀ ਬਾਦਲ ਸਾਹਿਬ ਹਾਈ ਕੋਰਟ ਨਹੀਂ ਜਾਂਦਾ? ਉਹਦੀ ਕਿਹੜਾ ਕਾਰ ਨੂੰ ਰਸਤਾ ਭੁੱਲਿਆ ਹਾਈ ਕੋਰਟ ਦਾ, ਫਿਰ ਉਹ ਵੀ ਚਲਾ ਜਾਊਗਾ। ਤਾਂ ਜਦੋਂ ਤੱਕ ਹੁਣ ਇੱਧਰੋਂ ਨਿਬੇੜਾ ਨਹੀਂ ਹੁੰਦਾ ਮੇਰੇ ਖਿਆਲ ਦੇ ਨਾਲ, ਉਦੋਂ ਤੱਕ ਕੱਖ ਨਹੀਂ ਬਣਨਾ। ਤਾਂ ਇਹ ਕਾਨੂੰਨੀ ਜਿਹੜਾ ਪਚੜਾ ਪਹਿਲਾਂ ਇਹ ਨਿਬੜੂਗਾ, ਫਿਰ ਰਸਤਾ ਸਾਫ਼ ਹੋਣਾ ਕਿ ਇਹਦਾ ਭਵਿੱਖ ਕੀ ਆ। ਤਾਂ ਮੈਨੂੰ ਲੱਗਦਾ ਹੈ ਕਿ ਜਿੰਨਾ ਲਾਭ ਲੈਣਾ ਸੀ ਕਾਂਗਰਸ ਨੇ ਲੈ ਲਿਆ। ਹੁਣ ਜਿਹੜਾ ਕਰਨਾ ਤੈਅ ਇਸ ਰਿਪੋਰਟ ਦੇ ਭਵਿੱਖ ਦਾ, ਉਹ ਤੈਅ ਹੋਊਗਾ ਹਾਈ ਕੋਰਟ ਦੀ ਚੌਖਟ ਦੇ ਵਿੱਚ। ਜੀ ਜੀ ਜੀ। ਅਗਲੇ ਕਾਲਰ ਨੇ ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਹੈ ਸਕਾਟਲੈਂਡ ਵਾਲਾ ਉਹਦਾ ਕੀ ਬਣਿਆ? ਸਕਾਟਲੈਂਡ ਜੱਗੀ ਜੋਲ ਠੀਕ। ਪੁੱਛਣਾ ਹੈ, ਸੁਖਬੀਰ ਬਾਦਲ ਹੁਣੇ ਕਹਿ ਕੇ ਗਿਆ ਕਿ ਅਸੀਂ ਤਾਂ ਕਾਰਾਂ ਮੰਗੀਆਂ ਨਹੀਂ, ਸਿਕਿਉਰਿਟੀ ਹੈ, ਤੇ ਇਹ ਦੱਸਿਓ ਕਿ ਸੱਚ ਹੈ ਕਿ ਝੂਠ? ਹਾਂਜੀ, ਹੁਣੇ ਜੀ ਕਵਰ ਕਰ ਚੁੱਕੇ ਵੈਸੇ। ਜੀ ਜੀ, ਉਹ ਆਪਾਂ ਗੱਲ ਕੀਤੀ ਹੈ ਜੀ ਕਿ ਸੁਖਬੀਰ ਬਾਦਲ ਹੋਰਾਂ ਨੇ ਤਾਂ ਡਿਨਾਈ ਕੀਤੀ ਹੈ ਇਸ ਗੱਲ ਦੀ ਕਿ ਬਾਈ ਅਸੀਂ ਨਹੀਂ ਕੋਈ ਕਾਰਕੁਰ ਮੰਗੀ, ਉਹ ਕਹਿੰਦੇ ਕਿ ਸਾਡੇ ਕੋਲ ਤੇ ਹੈਗੀਆਂ। ਪਤਾ ਨਹੀਂ ਹੁਣ ਇਹਨਾਂ ਦਾ ਕੀ ਮਸਲਾ, ਕਾਰ ਹੋਵੇ ਚਾਹੇ ਜੋ ਮਰਜ਼ੀ ਆ, ਇਹਨਾਂ ਦਾ ਕੰਮ ਏਦਾਂ ਚੱਲੀ ਜਾਣਾ। ਔਰ ਕਾਰਾਂ ਇਹਨਾਂ ਦੇ ਕੋਲ ਅਸੀਂ ਤਾਂ ਦਿੰਦੇ ਹਾਂ ਸੁਖਬੀਰ ਸਿੰਘ ਬਾਦਲ ਹੋਰਾਂ ਕੋਲ ਕੋਈ ਕਮੀ ਨਹੀਂ ਹੈਗੀ, ਸਾਰਾ ਕੁਛ ਉੱਦਾਂ ਹੀ ਆ। ਤੇ ਦੂਜੀ ਚੀਜ਼ ਜਿਹੜੀ ਹੈ ਤੁਸੀਂ ਕਹੀ ਆ ਜੱਗੀ ਜੌਲ ਹੋਰਾਂ ਦੀ, ਤਾਂ ਉਹਨਾਂ ਮਾਮਲਿਆਂ ਦੇ ਵਿੱਚ ਕੁਛ ਅੰਦਰ ਚਲਾਨ ਪੇਸ਼ ਹੋ ਗਏ ਆ। ਉਹ ਚਲਾਨ ਜਿਹੜੇ ਪੇਸ਼ ਹੋਏ ਉਹਨਾਂ ਦੇ ਵਿੱਚ ਜੱਗੀ ਜੌਲ ਨੂੰ ਫੰਡਿੰਗ ਦੇਣ ਵਾਲਾ ਦੋਸ਼ੀ ਬਣਾਇਆ ਗਿਆ। ਮਤਲਬ ਕਿ ਜਿਹੜੇ ਚਾਰਜਸ ਫਰੇਮ ਹੋਏ ਆ, ਜੇ ਮੈਂ ਤੁਹਾਡੀ ਭਾਸ਼ਾ 'ਚ ਕਹਾਂ ਤਾਂ ਚਾਰਜਸ ਫਰੇਮ ਹੋਏ ਆ ਜਿਹੜੇ, ਉਹਦੇ ਵਿੱਚ ਜੱਗੀ ਜੌਲ ਨੂੰ ਫੰਡਿੰਗ ਦਿੰਦਾ ਜਿਹੜਾ ਉਹ ਦਿਖਾਇਆ ਗਿਆ ਉਹਦਾ ਰੋਲ। ਤਾਂ ਹੁਣ ਜਿਹੜਾ ਮਸਲਾ ਜਿਹੜਾ ਉਹ ਉਹਨਾਂ ਨੇ ਤਾਂ ਸਾਫ਼ ਕਰ ਦਿੱਤਾ, ਜੋ ਵੀ ਇਨਵੈਸਟੀਗੇਸ਼ਨ ਹੋਈ ਆ ਉਹਨਾਂ ਨੇ ਤਾਂ ਸਾਫ਼ ਕਰ ਦਿੱਤਾ ਕਿ ਜੱਗੀ ਜੌਲ ਤੇ ਆਹ ਦੋਸ਼ ਆ, ਆਹ ਚਾਰਜਸ ਆ। ਹੁਣ ਰਹਿ ਗਿਆ ਜੱਗੀ ਜੌਲ ਦਾ ਜਿਹੜਾ ਡਿਫੈਂਸ ਆ, ਉਹ ਕੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਪਾਉਂਦਾ ਜਾਂ ਨਹੀਂ, ਹੁਣ ਇਹ ਦੇਖਣਾ ਪਊਗਾ। ਪਰ ਜੱਗੀ ਜੌਲ ਦਾ ਜਿਹੜਾ ਭਵਿੱਖ ਆ ਉਹ ਚਲੋ ਅਦਾਲਤੀ ਫੈਸਲਿਆਂ ਤੇ ਤਾਂ ਟਿਕਿਆ ਹੋਇਆ, ਪਰ ਬਹਿਰਹਾਲ ਜਿਹੜਾ ਉਹਦਾ ਭਵਿੱਖ ਆ ਉਹ ਇਸ ਤਰ੍ਹਾਂ ਹੀ ਲੱਗਦਾ ਕਿ ਹਾਲੇ ਉਹਦਾ ਭਵਿੱਖ ਜਿਹੜਾ ਉਹ ਜੇਲ੍ਹ ਦੀਆਂ ਚਾਰ ਦੀਵਾਰੀਆਂ 'ਚ ਕੈਦ ਰਹੇਗਾ ਔਰ ਲੰਮਾ ਸਮਾਂ ਵੀ ਰਹਿ ਸਕਦਾ। ਹਾਂ, ਕੋਈ ਚਮਤਕਾਰ ਹੋ ਜਾਵੇ, ਕੋਈ ਜੁਡੀਸ਼ਰੀ ਦਾ ਬਹੁਤ ਵੱਡਾ ਫਰਕ ਆ ਜਾਵੇ, ਬੜੀ ਤੇਜ਼ੀ ਦੇ ਨਾਲ ਮੁਕੱਦਮੇ ਨਿਬੜ ਜਾਣ ਔਰ ਇਹਨਾਂ ਦੇ ਹੱਕ 'ਚ ਚਲੇ ਜਾਣ, ਫਿਰ ਤੇ ਕੁਛ ਕਿਹਾ ਨਹੀਂ ਜਾ ਸਕਦਾ। ਪਰ ਜਿਸ ਤਰ੍ਹਾਂ ਆਮ ਪ੍ਰਕਿਰਿਆ ਚੱਲਦੀ ਹੈ ਜੁਡੀਸ਼ਰੀ ਦੀ, ਜੇ ਉਹਨੂੰ ਦੇਖੀਏ ਤੇ ਜੱਗੀ ਜੌਲ ਤੇ ਜਿਹੋ ਜਿਹੇ ਸੰਗੀਨ ਦੋਸ਼ ਲੱਗੇ ਆ, ਮੈਨੂੰ ਨਹੀਂ ਲੱਗਦਾ ਕਿ ਛੇਤੀ ਜੱਗੀ ਜੌਲ ਦੀ ਜਾਨ ਛੱਡ ਦੂਗਾ। ਜੀ ਜੀ। ਅਗਲੇ ਕਾਲਰ ਨੇ ਜਗਮੀਤ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਮਿਸਟਰ ਗੁਰਸਰੀਆ ਭਾਜੀ ਹੁਣਾਂ ਨੂੰ ਪੁੱਛਣਾ ਸੀ ਇੱਕ ਕੁਐਸਚਨ ਵੀ ਭਾਜੀ, ਜਿੱਦਾਂ ਹੁਣ ਇੰਡੀਆ ਦੇ ਵਿੱਚ ਕੋਈ ਵੀ ਨੌਕਰੀ, ਸਰਕਾਰੀ ਨੌਕਰੀ ਲੈਣੀ ਹੁੰਦੀ ਆ ਤੇ ਉਹਦੀ ਕੁਆਲੀਫਿਕੇਸ਼ਨ ਹੁੰਦੀ ਆ ਵੀ ਬੰਦਾ ਇੰਨਾ ਪੜ੍ਹਿਆ ਹੋਣਾ ਚਾਹੀਦਾ ਜਾਂ ਇਹ ਕੀਤਾ ਹੋਣਾ ਚਾਹੀਦਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਮਿਨਿਸਟਰ ਜਿਹੜੇ ਹੈਗੇ ਆ ਉਹਨਾਂ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਹੋਊਗੀ ਜਾਂ ਆਪਾਂ ਨੂੰ ਮਤਲਬ ਕਿ ਅੱਗੇ ਵੀ ਇਹ ਅਨਪੜ੍ਹ ਮਿਨਿਸਟਰ ਹੀ ਝੱਲਣੇ ਪੈਣਗੇ? ਜੀ ਹੁਣ ਤਾਂ ਵੈਸੇ ਮਿੰਟੂ ਜੀ ਸ਼ੇਰੋ ਸ਼ਾਇਰੀ ਵਾਲੇ ਬੜੇ ਆਏ ਨੇ। ਮਿਰਜ਼ਾ ਗਾਲਬ ਮੇਰੀ ਜੀ, ਆ ਵੇਖ ਲਓ ਕੈਬਨਿਟ ਦੇ ਵਿੱਚ ਇੱਕ ਮਿਰਜ਼ਾ ਗਾਲਬ ਆ, ਇਹ ਤੇ ਇੱਕ ਮੀਰ ਤੱਕ ਹੀ ਮੀਰ ਕਹਿ ਸਕਦੇ ਆ, ਦੋ ਦਾ ਹੀ ਨਹੀਂ ਦਿੰਦੇ ਕਿਸੇ ਨੂੰ। ਦੇਖੋ, ਗੱਲ ਕਾਬਲੀਅਤ ਦੀ ਹੁੰਦੀ ਆ, ਗੱਲ ਈਮਾਨ ਦੀ ਹੁੰਦੀ ਆ। ਮੈਂ ਡਿਗਰੀਆਂ ਨੂੰ ਕੁਛ ਨਹੀਂ ਮੰਨਦਾ, ਮੇਰੀ ਜਾਤੀ ਇੱਕ ਰਾਏ ਆ, ਮੁਤਫਿਕ ਹੋਵੇ ਇਹਦੇ ਨਾਲ ਤਾਂ ਕੋਈ ਚੱਕਰ ਨਹੀਂ ਆ। ਦੇਖੋ, ਮੈਂ ਇਹੋ ਜਿਹੇ ਆਪਣੀ ਜ਼ਿੰਦਗੀ 'ਚ ਸਰਪੰਚ ਦੇਖੇ ਜਿਨ੍ਹਾਂ ਨੂੰ ਇੱਲ ਤੋਂ ਕੁੱਕੜ ਨਹੀਂ ਆਉਂਦਾ ਔਰ ਉਹਨਾਂ ਨੇ ਆਪਣੇ ਪਿੰਡਾਂ ਦੇ ਨਕਸ਼ੇ ਬਦਲੇ ਆ। ਮੈਂ ਇਹੋ ਜਿਹੇ ਸਰਪੰਚ ਵੀ ਵੇਖੇ ਆ ਜਿਹੜੇ ਇੱਥੋਂ ਗਏ ਆ, ਤੁਹਾਡੇ ਮੁਲਕ 'ਚੋਂ ਗਏ ਆ, ਤੇ ਜਿਨ੍ਹਾਂ ਨੇ ਜਾ ਕੇ ਉੱਥੇ ਡੱਕਾ ਭੰਨ ਕੇ ਦੂਰਾ ਨਹੀਂ ਕੀਤਾ, ਸਾਰਾ ਕੁਛ ਹੈ ਜਿਹੜਾ ਉਹ ਸਮੇਟੀ ਗਏ ਆ। ਤੋ ਇਹ ਡਿਗਰੀਆਂ ਵੀ ਇਕੱਲੀਆਂ ਨਹੀਂ ਹੁੰਦੀਆਂ। ਹਾਂ, ਠੀਕ ਆ ਕਿ ਯੋਗਤਾ ਜਿਹੜੀ ਉਹ ਪੈਮਾਨਾ ਹੋ ਸਕਦਾ, ਤੇ ਹਾਲੇ ਤੇ ਸਾਡੀ ਪੰਚੀ ਸਰਪੰਚੀ 'ਚ ਪੈਮਾਨਾ ਤੈਅ ਨਹੀਂ ਹੋਇਆ। ਇਹਨਾਂ ਨੇ ਐਤਕੀ ਆਖਿਆ ਅਸੀਂ ਲਿਆਵਾਂਗੇ, ਉਹ ਵੀ ਨਹੀਂ ਤੈਅ ਹੋਇਆ। ਯੋਗਤਾ ਜਿਹੜੀ ਉਹ ਰੱਖੀ ਜਾ ਸਕਦੀ ਆ,
ਪਰ ਯੋਗਤਾ ਰੱਖਣ ਦਾ ਤਾਂ ਹੀ ਫਾਇਦਾ ਹੈ ਕਿਉਂਕਿ ਇੱਥੇ ਤੇ ਇਹ ਹਾਲ ਹੋਇਆ ਪਿਆ, ਡਿਗਰੀਆਂ ਦਾ ਤੁਸੀਂ ਸੁਣ ਲਓ, ਅਸੀਂ ਤੇ ਇੱਥੇ ਰਹਿੰਦੇ ਹਾਂ ਤੇ ਐ ਦੋ ਜਰਦਾ ਮਲੀ ਜਾਂਦੇ ਹੋਣ ਨਾ, ਤੇ ਇੱਕ ਕਹਿੰਦਾ ਕਿ ਤੂੰ ਮਲ ਤੇ ਮੈਂ ਉੱਤੋਂ ਜਾ ਕੇ ਨਾ ਡਿਗਰੀ ਫੜ ਲਵਾਂ ਜਾ, ਇੰਨਾ ਕੁ ਚਿਰ ਲੱਗਦਾ। ਇੱਥੇ ਬਠਿੰਡੇ ਦੇ ਵਿੱਚ ਇੱਕ ਸਕੂਲ ਸੀਗਾ, ਪਰ ਹਰਿਆਣੇ ਵਾਲਿਆਂ ਨੇ ਕਹਿਤਾ ਕਿ ਦੇਖੋ ਜੀ ਆਪਾਂ ਪੰਚੀ ਸਰਪੰਚੀ ਚ ਯੋਗਤਾ ਰੱਖੀ ਆ, ਤੇ ਰਾਤੋਂ ਰਾਤ ਉਸ ਸਕੂਲ ਨੇ ਅੱਧਾ ਹਰਿਆਣਾ ਹੀ ਜਿਹੜਾ 10ਵੀਂ ਪਾਸ ਕਰਤਾ ਸੀਗਾ, ਪਤਾ ਨਹੀਂ ਕਿਸ ਤਰੀਕੇ ਦੇ ਨਾਲ। ਡਿਗਰੀਆਂ ਜਿਹੜੀਆਂ ਨੇ ਉਹ ਤੇ ਇੱਥੇ ਆਮ ਸਬਜ਼ੀ ਵਾਂਗੂ ਵਿਕਦੀਆਂ ਫਿਰਦੀਆਂ, ਪਰ ਕੱਲੀ ਡਿਗਰੀ ਦੀ ਨਹੀਂ, ਯੋਗ ਬੰਦਿਆਂ ਦੀ ਲੋੜ ਹੈ, ਯੋਗ ਲੀਡਰਸ਼ਿਪ ਦੀ ਲੋੜ ਆ। ਔਰ ਨਜ਼ਰੀਆ ਜਿਹੜਾ ਹੁੰਦਾ ਨਾ, ਦ੍ਰਿਸ਼ਟੀਕੋਣ ਜਿਹੜਾ ਹੁੰਦਾ, ਡਿਗਰੀਆਂ ਦਾ ਮੁਹਤਾਜ ਨਹੀਂ ਹੁੰਦਾ। ਕਿਸੇ ਵੀ ਬੰਦੇ ਕੋਲ ਰੋਡ ਮੈਪ ਹੋ ਸਕਦਾ ਸਿਆਸਤ ਦੇ ਵਿੱਚ ਔਰ ਸੱਤਾ ਦੇ ਵਿੱਚ। ਜਿਸ ਬੰਦੇ ਕੋਲ ਰੋਡ ਮੈਪ ਹੈ, ਮੈਂ ਸਮਝਦਾ ਕਿ ਅੱਜ ਦੇ ਦੌਰ ਦੇ ਵਿੱਚ ਉਸ ਦਾ ਹੀ ਲੋਕ ਪੱਖੀ ਬੰਦਾ। ਤੁਸੀਂ ਦੇਖ ਲਓ ਕਿ ਕਿਸੇ ਵੀ ਪੰਜਾਬੀ ਲੀਡਰ ਕੋਲੇ, ਚਾਹੇ ਸੁਖਪਾਲ ਖਹਿਰਾ ਲੈ ਲਓ, ਸੁਖਪਾਲ ਖਹਿਰੇ ਨੇ ਕਦੇ ਰੋਡ ਮੈਪ ਦਿੱਤਾ ਕਿ ਸਾਡਾ ਇਕਨੋਮੀ ਦਾ ਜਿਹੜਾ ਰੋਡ ਮੈਪ ਆ ਸਰਕਾਰ ਆਉਣ ਤੇ ਕਿਹੋ ਜਿਹਾ ਹੋਊਗਾ? ਤੁਸੀਂ ਦੇਖ ਲਓ ਕਿ ਰੋਡ ਮੈਪ ਹੀ ਨਹੀਂ ਗਾ ਇਹਨਾਂ ਦੇ ਕੋਲੇ ਹਾਲ ਤੱਕ। ਤਾਂ ਡਿਗਰੀਆਂ ਨੂੰ ਫਿਰ ਕੀ ਸਿਰ 'ਚ ਮਾਰਨਾ ਜਦੋਂ ਰੋਡ ਮੈਪ ਹੀ ਨਹੀਂ? ਇਹਨਾਂ ਨਾਲ ਤਾਂ ਫਿਰ ਡਾਕਟਰ ਧਰਮਵੀਰ ਗਾਂਧੀ ਦੀ ਟੀਮ ਤਗੜੀ ਆ, ਉਹ ਸਾਰੇ ਰੋਡ ਮੈਪ ਤੇ ਘੱਟੋ ਘੱਟ ਬਣਾਈ ਬੈਠੀ ਆ। ਜੀ ਜੀ, ਨਾਲੇ ਮਿੰਟੂ ਜੀ ਡਿਗਰੀਆਂ ਵਾਲੇ ਤਾਂ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਵਿਚਾਰੇ ਰੁਲੀ ਜਾਂਦੇ ਆ। ਜਦੋਂ ਕਿਸੇ ਕਲਾਸ 4 ਡਿਵੀਜ਼ਨ ਦੀ ਜਦੋਂ ਨੌਕਰੀ ਖੁੱਲ੍ਹਦੀ ਹੈ ਤੇ ਕਿੱਦਾਂ ਡਿਗਰੀਆਂ PhDਆਂ ਵਾਲੇ ਜਿਹੜੇ ਉੱਥੇ ਧੱਕੇ ਖਾ ਰਹੇ ਹੁੰਦੇ ਆ। ਸੋ ਇਹ ਤੇ ਹਾਲਾਤ ਨੇ, ਡਿਗਰੀਆਂ ਕਰ ਵੀ ਦਊਂਗੇ ਤਾਂ ਉੱਥੇ ਬਣਨਾ ਤੇ ਉਹੀ ਆ ਜਿਹਦਾ 7ਵੀਂ ਹੀ 100 ਆ, ਉਸੇ ਦਾ ਹੀ ਜ਼ੋਰ ਜਿਹੜਾ ਉੱਥੇ ਚੱਲਣਾ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਜਿਹੜਾ ਖਬਰਾਂ ਬਾਰੇ, ਸਰੋਤਿਆਂ ਦੇ ਸਵਾਲਾਂ ਬਾਰੇ ਸਾਨੂੰ ਜਵਾਬ ਦਿੱਤੇ। ਅਗਲੀ ਵਾਰ ਤੱਕ ਵੀ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470